ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਮਈ ਦੀ 17 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ, ਅਵਤਾਰ ਸਿੰਘ ਰਤੌੜ, ਸਰਜਲ ਟਰੱਕਿੰਗ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559-905-2575 5599052575 ਦੇ ਉੱਤੇ। ਗੁਰਮੇਲ ਸਿੰਘ, ਬਲਬੀਰ ਬਾਸੀ, ਸੌਸਲੀਟੋ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ, ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ, ਸੈਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 415-909-0503 4159090503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਇਜ਼ਰਾਈਲ ਅਤੇ ਜਿਹੜਾ ਪਾਲਸਤੀਨ ਗਾਜ਼ਾ ਆ ਉੱਥੇ ਜਿਹੜਾ ਕਨਫਲਿਕਟ ਸ਼ੁਰੂ ਹੋਇਆ ਉਹ ਹੁਣ ਦੂਜੇ ਹਫ਼ਤੇ ਦੇ ਵਿੱਚ ਐਂਟਰ ਹੋ ਗਿਆ ਆ। ਇਹ ਬਹੁਤ ਹੀ ਜਿਹੜੀ ਸੀਰੀਅਸ ਸਿਚੁਏਸ਼ਨ ਆ ਇਜ਼ਰਾਈਲ ਅਤੇ ਪਲਸਤੀਨੀਅਨ ਦੇ ਵਿੱਚ ਬਣੀ ਹੋਈ ਆ। 200 ਦੇ ਕਰੀਬ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਚੁੱਕੀਆਂ ਆ। ਇਜ਼ਰਾਈਲ ਦੀ ਮਿਲਟਰੀ ਨੇ ਇਹ ਕਿਹਾ ਆ ਵੀ 3150 ਦੇ ਕਰੀਬ ਜਿਹੜੇ ਰਾਕੇਟਸ ਆ ਉਹ ਗਾਜ਼ਾ ਵੱਲੋਂ ਜਿਹੜੇ ਉਹਨਾਂ ਵੱਲ ਸਿੱਟੇ ਗਏ, ਪਰ ਇਜ਼ਰਾਈਲ ਵਾਲਿਆਂ ਦੇ ਕੋਲ ਇੱਦਾਂ ਦੀ ਟੈਕਨੋਲੋਜੀ ਆ ਜਿਹੜੇ ਉਹ ਰਾਕੇਟਸ ਆ ਉਹ ਧਰਤੀ 'ਤੇ ਨਹੀਂ ਡਿੱਗਣ ਦਿੰਦੇ, ਉੱਪਰ ਜਿਹੜੇ ਆ ਉਹ ਕਰੈਸ਼ ਹੋ ਜਾਂਦੇ ਹੈਗੇ ਆ। ਸੋ ਪੂਰੀ ਦੁਨੀਆ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਹਾਹਾਕਾਰ ਮਚੀ ਹੋਈ ਆ ਕਿਉਂਕਿ ਇਜ਼ਰਾਈਲ ਵਾਲਿਆਂ ਨੇ 200 ਦੇ ਕਰੀਬ ਜਿਹੜੇ ਲੋਕ ਗਾਜ਼ਾ ਦੇ ਵਿੱਚ ਮਾਰੇ ਆ ਮਿਲਟਰੀ ਸ਼ੈਲਸ ਦੇ ਰਾਹੀਂ, ਗੰਨਾਂ ਦੇ ਰਾਹੀਂ। ਉਹਨਾਂ 'ਚ 59 ਜਿਹੜੇ ਬੱਚੇ ਸੀ, 35 ਲੇਡੀਜ਼ ਆ ਅਤੇ 40,000 ਤੋਂ ਵੱਧ ਲੋਕ ਜਿਹੜੇ ਆ ਉੱਥੋਂ ਭੱਜ ਕੇ ਹੋਰ ਦੂਰ ਜਗ੍ਹਾ 'ਤੇ ਚਲੇ ਗਏ ਹੈਗੇ ਆ ਗਾਜ਼ਾ ਨੂੰ ਛੱਡ ਕੇ, ਕਿਉਂਕਿ ਜਿਹੜੀ ਲੜਾਈ ਆ ਇਹ ਵੱਧਦੀ ਹੀ ਜਾ ਰਹੀ ਹੈਗੀ ਆ। ਜੀ ਬਿਲਕੁਲ, ਹਾਲਾਤ ਜਿਹੜੇ ਆ ਬਹੁਤ ਮਾੜੇ ਨੇ। ਬਹੁਤ ਸਾਰੇ ਲੋਕ ਜਿਹੜੇ ਆ ਇਸ ਟਾਈਮ ਕਈ ਜਿਹੜੇ ਆ ਉਹ ਇਜ਼ਰਾਈਲ ਦੇ ਹੱਕ ਦੇ ਵਿੱਚ ਅਤੇ ਕਈ ਇਜ਼ਰਾਈਲ ਦੇ ਜਿਹੜੇ ਖਿਲਾਫ ਆ ਉਹ ਬੋਲ ਰਹੇ ਹੈਗੇ ਆ। ਸੋ ਕਾਫੀ ਜ਼ਿਆਦਾ ਸਥਿਤੀ ਬੈਡ ਆ। ਥੋੜ੍ਹੇ ਦਿਨ ਪਹਿਲਾਂ ਹੀ ਵੀਕਐਂਡ ਦੇ ਉੱਤੇ ਹੀ ਅਲ ਜਜ਼ੀਰਾ ਅਤੇ ਜਿਹੜਾ ਐਸੋਸੀਏਟ ਪ੍ਰੈਸ ਦਾ ਉੱਥੇ ਦਫ਼ਤਰ ਸੀਗਾ ਉਸ ਦੇ ਉੱਤੇ ਵੀ ਜਿਹੜਾ ਆ ਏਅਰ ਸਟਰਾਈਕ ਆ ਇਜ਼ਰਾਈਲ ਦੇ ਦੁਆਰਾ ਜਿਹੜੀ ਉਹ ਕਰ ਦਿੱਤੀ ਗਈ ਸੀ। 1 ਘੰਟੇ ਦਾ ਸਮਾਂ ਕਹਿੰਦੇ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਦੱਸਤਾ ਵੀ ਤੁਹਾਡੇ ਲੱਗੇ ਆ ਜੀ ਅਸੀਂ ਮਿਜ਼ਾਈਲ ਸਿੱਟਣ, ਅਤੇ ਉਹ 1 ਘੰਟੇ ਦੇ ਵਿੱਚ ਜਿੰਨੇ ਭੱਜ ਸਕੇ ਉੱਥੋਂ ਜਿਹੜੇ ਉਹ ਭੱਜ ਗਏ ਅਤੇ ਫਿਰ ਜਿਹੜੀ ਬਿਲਡਿੰਗ ਉਹ ਤਬਾਹ ਹੋਈ। ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਉੱਥੋਂ ਜਿਹੜੀਆਂ ਉਹ ਆ ਰਹੀਆਂ, ਨਿਆਣੇ ਵਿਲਕ ਰਹੇ ਨੇ, ਰੋ ਰਹੇ ਨੇ ਅਤੇ ਲਾਸ਼ਾਂ ਦੀਆਂ ਲਾਸ਼ਾਂ, ਅਤੇ ਲਗਾਤਾਰ ਜਿਹੜੀ ਆ ਉਹ ਬੰਬਾਰਡਮੈਂਟ ਜਿਹੜੀ ਆ ਗਾਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਕਹਿੰਦੇ ਲਗਾਤਾਰ ਹੋ ਰਹੀ ਹੈਗੀ ਆ। ਨੇਤਨਯਾਹੂ ਹੁਣਾਂ ਦਾ ਜਿਹੜਾ ਬਿਆਨ ਆ ਥੋੜ੍ਹੇ ਚਿਰ ਪਹਿਲਾਂ ਹੀ ਜਿਹੜਾ ਉਹਨਾਂ ਨੇ ਆਇਆ ਆ, ਕਹਿੰਦੇ ਹਮਾਸ ਦੇ ਰਾਕਟ ਲਾਂਚ ਕਰਨ ਦੀ ਸ਼ਮਤਾ ਨੂੰ ਖ਼ਤਮ ਕਰਨ ਦੇ ਲਈ ਅਸੀਂ ਹਰ ਇੱਕ ਹੀਲਾ ਐਨੀਥਿੰਗ ਇਟ ਟੇਕਸ ਜਿਹੜਾ ਆ ਉਸ ਨੂੰ ਜਿਹੜਾ ਉਹ ਕਰਾਂਗੇ। ਸੋ ਇਹ ਪੂਰਾ ਮਸਲਾ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਭਖਿਆ ਸੀਗਾ ਜਦੋਂ ਇਜ਼ਰਾਈਲ ਨੇ ਰਮਦਾਨ ਦੇ ਮੌਕੇ ਦੇ ਉੱਤੇ ਜਿਹੜੇ ਆ ਉੱਥੇ ਆਏ ਲੋਕਾਂ ਦੇ ਉੱਤੇ
ਉਹਨਾਂ ਨੇ ਜਿਹੜੀਆਂ ਉਸ ਟਾਈਮ ਦੇ ਉੱਤੇ ਰਬੜ ਬੁਲੇਟਸ ਅਤੇ ਹੋਰ ਸਾਰੀਆਂ ਚੀਜ਼ਾਂ ਚਲਾਈਆਂ। ਫਿਰ ਹਮਾਸ ਨੇ ਜਿਹੜੀਆਂ ਉੱਥੋਂ ਰਾਕਟ ਲਾਂਚ ਕੀਤੇ ਅਤੇ ਫਿਰ 에ਅਰ ਸਟਰਾਈਕਸ, ਅਤੇ ਹੁਣ ਮਸਲਾ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਾ ਜਿਹੜਾ ਉਹ ਹੋਇਆ ਹੈਗਾ ਆ। ਅਮਰੀਕਾ ਨੇ ਕੁਝ ਸਮਾਂ ਪਹਿਲਾਂ ਹੀ ਇਜ਼ਰਾਈਲ ਦੇ ਨਾਲ 735 ਮਿਲੀਅਨ ਡਾਲਰ ਦੀ ਜਿਹੜੀ ਆਪਣੇ ਵਪਾਰ ਆ, ਆਰਮਸ ਦਾ, ਹਥਿਆਰਾਂ ਦਾ ਵਪਾਰ ਆ, ਉਹ ਕੀਤਾ ਆ। ਕੁਛ ਜਿਹੜੇ ਲੈਜਿਸਲੇਟਰ ਲਾਅ ਮੇਕਰਸ ਆ, ਉਹ ਹੁਣ ਸਵਾਲ ਜਿਹੜੇ ਉਹ ਚੁੱਕ ਰਹੇ ਆ US ਆਰਮ ਸੇਲ ਆ ਉਸ ਨੂੰ ਲੈ ਕੇ। ਜਦ ਇਹ ਪ੍ਰਸ਼ਾਸਨ ਹਰਜੋਤ ਸਿੰਘ ਜੀ ਆਇਆ ਸੀਗਾ, ਉਹਨਾਂ ਨੇ ਜਿਹੜਾ ਇਹ ਆਖਿਆ ਵੀ ਅਸੀਂ ਜਿਹੜਾ ਸਾਊਦੀ ਅਰੇਬੀਆ ਨੂੰ ਜਿਹੜੇ ਹਥਿਆਰ ਨਹੀਂ ਦੇਣੇ, ਕਿਉਂਕਿ ਯਮਨ ਦੇ ਉੱਤੇ ਜਿਹੜਾ ਉਹ ਅਤਿਆਚਾਰ ਕਰ ਰਹੇ ਆ। ਪਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੋਈ ਬਹੁਤਾ ਜਿਹੜਾ ਹਰਜੋਤ ਸਿੰਘ ਜੀ ਸਟੈਂਡ ਜਿਹੜਾ ਨਹੀਂ ਲਿਆ। ਇਨਫੈਕਟ ਆਪਾਂ ਨੂੰ ਪਤਾ ਹੀ ਹੈ ਵੀ ਇਹਨਾਂ ਦਾ ਸਟੈਂਡ ਜਿਹੜਾ ਹਮੇਸ਼ਾ ਇਜ਼ਰਾਈਲ ਦੇ ਹੱਕ ਦੇ ਵਿੱਚ ਹੀ ਹੁੰਦਾ ਆ। ਹੁਣੇ ਜਿਹੜੇ ਆਪਣੇ ਇੱਥੋਂ ਦੇ ਸੈਕਟਰੀ ਆਫ ਸਟੇਟ ਆ, ਉਹਨਾਂ ਦਾ ਜਿਹੜਾ ਹਰਜੋਤ ਸਿੰਘ ਜੀ ਬਿਆਨ ਜਿਹੜਾ ਉਹ ਆ ਰਿਹਾ ਆ, ਉਹ ਉਹਨਾਂ ਨੇ ਕਿਹਾ ਇਜ਼ਰਾਈਲ ਅਤੇ ਪੈਲਸਤੀਨੀਅਨ ਨੂੰ ਉਹਨਾਂ ਨੇ ਕਿਹਾ ਆ ਵੀ ਜਿਹੜੇ ਸਿਵਿਲੀਅਨਸ ਆ ਉਹਨਾਂ ਨੂੰ ਜਿਹੜਾ ਆ ਉਹ ਬਚਾਉਣ ਦੀ ਜਿਹੜੀ ਉਹ ਤੁਸੀਂ ਕੋਸ਼ਿਸ਼ ਕਰੋ, ਉਹ ਇਸ ਦੇ ਵਿੱਚ ਜਿਹੜਾ ਉਹ ਨਾ ਮਰਨ। ਅਤੇ ਨਾਲ ਹੀ ਬਲਿੰਕਨ ਹੋਣਾ ਨੇ ਇਸ ਚੀਜ਼ ਨੂੰ ਦੁਬਾਰਾ ਪੁਸ਼ਟ ਕੀਤਾ ਆ ਵੀ ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਦਾ ਪੂਰਨ ਅਧਿਕਾਰ ਹੈਗਾ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਇਜ਼ਰਾਈਲ ਦਾ ਮੁੱਦਾ ਜਿਹੜਾ ਇਸ ਟਾਈਮ ਇੱਦਾਂ ਆ ਵੀ ਉਹ ਰੱਖਿਆ ਵਾ ਪੈਲਸਤੀਨ ਤੋਂ ਕਰ ਰਹੇ ਆ, ਜਿਨ੍ਹਾਂ ਦੇ ਕੋਲ ਨਾ ਕੋਈ ਆਰਮੀ, ਨਾ ਕੋਈ ਏਅਰਪੋਰਟ, ਨਾ ਹੀ ਜਿਹੜਾ ਉਹ ਕੁਛ ਹੈਗਾ ਆ। ਸੋ ਉਹ ਜਿਹੜੀ ਚੀਜ਼ ਜਿਹੜੀ ਬਣੀ ਆ, ਅਤੇ ਹੁਣ ਅਰਬ ਮੁਲਕ ਵੀ ਦੇਖ ਰਹੇ ਨੇ ਵੀ ਇਸ ਨੂੰ ਲੈ ਕੇ ਜਿਹੜਾ ਆ ਉਹ ਕੀ ਸਟੈਂਡ ਜਿਹੜੇ ਉਹ ਲੈਣਗੇ। ਪਰ ਹਾਲਾਤ ਜਿਹੜੇ ਉੱਥੇ ਰਹਿ ਰਹੇ ਲੋਕ ਆ, ਉਹਨਾਂ ਦੇ ਲਈ ਤਾਂ ਜਿਹੜਾ ਬਹੁਤ ਜ਼ਿਆਦਾ ਜਿਹੜੇ ਮਾੜੇ ਨੇ। ਲੋਕ ਵੀਡੀਓ ਬਣਾ ਕੇ ਪਾ ਰਹੇ ਆ, ਮਾਵਾਂ ਆਪਣੇ ਬੱਚਿਆਂ ਦੇ ਨਾਲ ਵੀ ਅਸੀਂ ਇੱਕੋ ਕਮਰੇ 'ਚ ਸੌਣ ਰਹੇ ਹਾਂ ਵੀ ਪਤਾ ਨਹੀਂ ਕਿਹੜੇ ਵੇਲੇ ਏਅਰ ਸਟਰਾਈਕ ਜਿਹੜੀ ਹੋ ਜਾਣੀ ਆ, ਅਤੇ ਐਟਲੀਸਟ ਅਸੀਂ ਮਰੀਏ ਤਾਂ ਇਕੱਠੇ। ਇੱਦਾਂ ਦੀਆਂ ਜਿਹੜੀਆਂ ਆ ਉਹ ਵੀਡੀਓਜ਼ ਆ ਉੱਥੋਂ ਆ ਰਹੀਆਂ ਨੇ ਜੀ। ਸੋ ਬਿਲਕੁਲ US ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਜਿਹੜੇ ਆ, ਉਹਨਾਂ ਨੇ 5 ਮੁਲਕਾਂ ਦੇ ਜਿਹੜੇ ਫੋਰਨ ਮਿਨਿਸਟਰਸ ਹੈਗੇ, ਸਾਊਦੀ ਅਰੇਬੀਆ, ਫਰਾਂਸ, ਕਤਰ, ਈਜਿਪਟ ਅਤੇ ਪਾਕਿਸਤਾਨ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਜਦੋਂ ਕੋਪਨਹੈਗਨ ਨੂੰ ਫਲਾਈਟ ਦੇ ਰਾਹੀਂ ਜਾ ਰਹੇ ਸੀ। ਇਕੱਲੇ ਇੱਕ ਐਤਵਾਰ ਨੂੰ ਜਿਹੜਾ ਕੱਲ੍ਹ ਲੰਘ ਕੇ ਗਿਆ, 52 ਪੈਲਸਤੀਨੀਅਨ ਜਿਹੜੇ ਆ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ ਹੈਗੇ ਆ। ਇਜ਼ਰਾਈਲ ਹੁਣ ਡਿਫੈਂਸ 'ਤੇ ਆ ਇੱਕ ਤਰ੍ਹਾਂ ਦੇ ਨਾਲ, ਕਿਉਂਕਿ ਉਹਨਾਂ ਨੇ ਇੰਟਰਨੈਸ਼ਨਲ ਮੀਡੀਆ ਆਊਟਲੈਟਸ, ਜਿੱਥੇ ਖਾਸ ਕਰਕੇ AP ਅਤੇ ਜਿਹੜੀ ਹੈਗੀ ਆ ਅਲ ਜਜ਼ੀਰਾ ਦੇ ਮੇਨ ਉੱਥੇ ਸਟੇਸ਼ਨ ਸੀਗੇ, ਟਾਵਰਸ, ਉਹਨਾਂ ਨੂੰ ਸਿੱਟ ਦਿੱਤਾ ਆ। ਅਤੇ ਉਹ ਕਹਿੰਦੇ ਵੀ ਅਸੀਂ ਜਿਹੜੀ ਇੰਟੈਲੀਜੈਂਸ ਆ ਉਹ ਸ਼ੇਅਰ ਕਰਦੇ ਹਾਂ USA ਦੇ ਨਾਲ, ਪਰ USA ਵਾਲਿਆਂ ਨੇ ਇਹ ਕਿਹਾ ਵੀ ਬਹੁਤ ਮਾੜੀ ਗੱਲ ਹੈਗੀ ਆ। ਰਿਪੋਰਟਰਸ ਵਿਦਾਊਟ ਬਾਰਡਰਸ ਇਹ ਇੱਕ NGO ਆ ਜਿਹੜੇ ਕਿ ਜਰਨਲਿਸਟ ਨੂੰ ਅਰਾਊਂਡ ਦਾ ਵਰਲਡ ਜਿਹੜੀ ਆ ਪ੍ਰੋਟੈਕਟ ਕਰਦੇ ਆ। ਉਹਨਾਂ ਨੇ ਸਟੇਟਮੈਂਟ ਇਸ਼ੂ ਕੀਤੀ ਆ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਜਿਹੜੀ ਆ ਉਸ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਆ। RSF ਸੈਕਟਰੀ ਜਨਰਲ ਕ੍ਰਿਸਟੋਫਰ ਡਿਲੋਇਰ ਜਿਹੜੇ ਆ, ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਜਾਣ ਬੁੱਝ ਕੇ ਉਸ ਮੀਡੀਆ ਨੂੰ ਜਿਹੜਾ ਟਾਰਗੇਟ ਕੀਤਾ ਗਿਆ, ਜਿਹੜੀ ਕਿ ਦੋਨਾਂ ਪਾਸਿਆਂ ਦੀ ਖਬਰ ਲੈ ਕੇ ਆ ਰਿਹਾ ਹੈਗਾ। ਜੀ। ਸੋ ਉੱਧਰੋਂ ਏਅਰ ਸਟਰਾਈਕ ਜਾਰੀ ਨੇ, ਉੱਧਰੋਂ ਰਾਕਟ ਲਾਂਚਿੰਗ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਹਾਲਾਤ ਜਿਹੜੇ ਆ ਉਹ ਕਾਫੀ ਇਸ ਟਾਈਮ ਮਾੜੇ ਜਿਹੜੇ ਉਹ ਬਣ ਰਹੇ ਨੇ। ਕਹਿੰਦੇ ਲਗਾਤਾਰ ਉੱਥੇ ਜਿਹੜੀਆਂ ਸਾਇਰਨਸ ਆ, ਵਾਰਨਿੰਗਸ ਆ, ਉਹ ਚੱਲ ਰਹੀਆਂ ਨੇ, ਕਿਉਂਕਿ ਕਿਹੜੇ ਪਾਸੋਂ ਕਿੱਧਰੋਂ ਕੀ ਜਿਹੜਾ ਉਹ ਆ ਰਿਹਾ ਆ ਉਸ ਦਾ ਪਤਾ ਨਹੀਂ ਲੱਗ ਰਿਹਾ। ਲੋਕਾਂ ਦੇ ਲਈ ਕਾਫੀ ਜ਼ਿਆਦਾ ਮੁਸ਼ਕਿਲ ਜਿਹੜੀ ਉਹ ਇਸ ਟਾਈਮ ਬਣ ਚੁੱਕੀ ਹੋਈ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਾਈਡਨ ਪ੍ਰਸ਼ਾਸਨ ਨੇ ਅੱਜ ਅਨਾਊਂਸ ਕੀਤਾ ਆ 39 ਮਿਲੀਅਨ ਪਰਿਵਾਰ ਉਹਨਾਂ ਨੂੰ ਇਸ ਸਾਲ ਦਾ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਪੇਮੈਂਟਸ ਆ ਉਹ 15 ਜੁਲਾਈ ਤੋਂ ਮਿਲਣੀਆਂ ਸ਼ੁਰੂ ਹੋਣਗੀਆਂ। ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਪ੍ਰੋਗਰਾਮ ਆ, ਉਸ ਦੇ ਵਿੱਚ ਇਹਨਾਂ ਨੇ ਵਾਧਾ ਕੀਤਾ ਸੀ, ਐਕਸਪੈਂਡ ਕੀਤਾ ਸੀ। 2025 ਤੱਕ 6 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ $300 ਜਿਹੜਾ ਆ ਉਹ ਐਵਰੀ ਮੰਥ ਜਿਹੜਾ ਹਰ ਮਹੀਨੇ ਜਿਹੜਾ ਉਹ ਦਿੱਤਾ ਜਾਣਾ ਹੈਗਾ ਆ। ਕਹਿੰਦੇ ਵੀ ਜਿਨ੍ਹਾਂ ਨੇ ਜਦੋਂ ਟੈਕਸ ਭਰੇ ਆ ਡਾਇਰੈਕਟ ਡਿਪੋਜ਼ਿਟ ਦੀ ਜੇ ਉਹਨਾਂ ਦੇ ਨਾਲ ਸੁਵਿਧਾ ਹੈਗੀ ਆ, ਅਤੇ ਕਹਿੰਦੇ ਵੀ ਉਹਨਾਂ ਨੂੰ ਡਾਇਰੈਕਟਲੀ ਇਹ ਜਿਹੜੀ ਮਨੀ ਆ
15 ਜੁਲਾਈ ਤੋਂ ਮਿਲਣੀ ਜਿਹੜੀ ਉਹ ਸ਼ੁਰੂ ਹੋਵੇਗੀ। ਕਹਿੰਦੇ ਤਕਰੀਬਨ 80% ਫੈਮਲੀਜ਼ ਆ ਇਹ ਡਾਇਰੈਕਟ ਡਿਪੋਜ਼ਿਟ ਦੇ ਵਿੱਚ ਆ ਜਾਣਗੇ, ਤੇ ਬਾਕੀ ਜਿਹੜੇ ਰਹਿ ਗਏ ਆ ਉਹ 20% ਆ ਉਹਨਾਂ ਨੂੰ ਚੈੱਕ ਜਾਂ ਡੈਬਿਟ ਕਾਰਡ ਦੇ ਤਹਿਤ ਜਿਹੜੀਆਂ ਉਹ ਪੇਮੈਂਟਸ ਜਿਹੜੀਆਂ ਉਹ ਮਿਲਣਗੀਆਂ। $1.9 ਟ੍ਰਿਲੀਅਨ ਦੇ ਜਿਹੜਾ ਅਮਰੀਕਨ ਰੈਸਕਿਊ ਪਲਾਨ ਸੀਗਾ, ਇਹ ਸੈਨੇਟ ਦੇ ਵਿੱਚ ਮਾਰਚ ਮਹੀਨੇ 'ਚ ਪਾਸ ਹੋਇਆ ਸੀ। ਇਸ ਦੇ ਵਿੱਚ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਆ 2021 ਦੇ ਈਅਰ ਦੇ ਲਈ ਉਸ ਨੂੰ 6 ਸਾਲ ਤੋਂ ਘੱਟ ਦੀ ਉਮਰ ਵਾਲਿਆਂ ਦੇ ਲਈ $2,000 ਤੋਂ ਵਧਾ ਕੇ $3,600 ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਅਤੇ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਵੀ ਜੁਲਾਈ ਦੇ ਮਹੀਨੇ ਤੋਂ ਇਹਨਾਂ ਨੂੰ $300 ਜਿਹੜੇ ਉਹ ਮਿਲਣੇ ਸ਼ੁਰੂ ਹੋਣਗੇ, ਅਤੇ ਜਿਹੜੇ 6 ਤੋਂ 18 ਦੇ ਦਰਮਿਆਨ ਆ ਉਹਨਾਂ ਨੂੰ $250 ਐਵਰੀ ਮੰਥ ਜਿਹੜੀਆਂ ਪੇਮੈਂਟ ਮਿਲਣਗੀਆਂ। ਅਤੇ ਪਹਿਲੇ ਜਿਹੜੇ ਕਹਿੰਦੇ ਆ ਵੀ 6 ਮਹੀਨੇ ਦਾ ਆ ਉਹਨਾਂ ਨੂੰ ਬਾਅਦ ਦੇ ਵਿੱਚ ਈਅਰ ਐਂਡ ਦੇ ਵਿੱਚ ਟੈਕਸ ਕ੍ਰੈਡਿਟ ਦੇ ਵਜੋਂ ਜਿਹੜਾ ਆ ਉਹ ਮਿਲ ਜਾਵੇਗਾ। ਇਸ ਦੇ ਤਹਿਤ ਹਰਜੋਤ ਸਿੰਘ ਜੀ, ਜਿਨ੍ਹਾਂ ਦੀ ਜਿਹੜੇ ਮੈਰਿਡ ਟੈਕਸ ਪੇਅਰ ਹੈਗੇ ਆ, ਜਿਹੜੇ ਜੁਆਇੰਟ ਫਾਈਲ ਕਰਦੇ ਆ, ਜੇ ਉਹਨਾਂ ਦੀ ਇਨਕਮ 1.5 ਲੱਖ ਤੋਂ ਥੱਲੇ ਆ ਉਹਨਾਂ ਦੇ ਲਈ ਇਹ ਪ੍ਰੋਗਰਾਮ ਜਿਹੜਾ ਉਹ ਰਹੇਗਾ। ਅਤੇ ਜਿਹੜੇ ਕੋਈ ਵਿਡੋਜ਼ ਜਾਂ ਵਿਡੋਵਰਸ ਹੈਗੇ ਆ, ਹੈੱਡ ਆਫ ਹਾਊਸ ਹੋਲਡ ਵਾਲੇ ਆ, ਉਹਨਾਂ ਦੇ ਲਈ ਜਿਹੜਾ $1,12,000 ਤੇ $500 ਉਦੋਂ ਥੱਲੇ ਵਾਲਿਆਂ ਦੇ ਲਈ ਮਿਲਣਗੇ। ਅਤੇ ਬਾਕੀ ਜਿਹੜੇ ਸਿੰਗਲ ਪੇ ਕਰ ਰਹੇ ਆ ਹੋਰ ਜਿਹੜੇ ਟੈਕਸ ਪੇਅਰਸ ਆ ਉਹਨਾਂ ਲਈ $75,000 ਜਿਹੜੀ ਆ ਉਹ ਕੱਟ ਆਫ ਇਨਕਮ ਜਿਹੜੀ ਉਹ ਰੱਖੀ ਗਈ ਹੈਗੀ ਹੈ। ਕੱਲ੍ਹ ਰਿਪੋਰਟਰਸ ਦੇ ਨਾਲ ਇੱਕ ਕਾਲ ਦੇ ਵਿੱਚ ਬਾਈਡਨ ਪ੍ਰਸ਼ਾਸਨ ਦੇ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ। ਕਹਿੰਦੇ ਵੀ ਮੰਥਲੀ ਪੇਮੈਂਟਸ ਦੇ ਵਿੱਚ ਸਵਿੱਚ ਕਰਨ ਦਾ ਮਕਸਦ ਇਹੀ ਆ ਵੀ ਜਿਹੜੇ ਹਾਊਸ ਹੋਲਡ ਆਪਣੇ ਜਿਹੜੇ ਬਜਟ ਆ ਉਸ ਨੂੰ ਬੈਟਰ ਜਿਹੜਾ ਉਹ ਪਲਾਨ ਕਰ ਸਕਣ, ਰਾਦਰ ਦੈਨ 1 ਸਾਲ ਦੇ ਖ਼ਤਮ ਹੋਣ ਤੋਂ ਬਾਅਦ ਦੇ ਵਿੱਚ ਉਹ ਜਿਹੜਾ $3,600 ਇਕੱਠੇ ਮਿਲਣ ਦੇ ਨਾਲੋਂ ਉਹਦੇ ਨਾਲੋਂ ਬੈਟਰ ਆ ਵੀ ਐਵਰੀ ਮੰਥ $250 ਜਾਂ $300 ਜਿੰਨਾ ਉਹਨਾਂ ਦਾ ਬਣਦਾ ਆ ਉਹਨਾਂ ਨੂੰ ਦਿੱਤਾ ਜਾਵੇ, ਤਾਂ ਜੋ ਉਹਨਾਂ ਦੇ ਮੰਥ ਟੂ ਮੰਥ ਦੇ ਵਿੱਚ ਜਿਹੜਾ ਉਹ ਫਾਇਦਾ ਜਿਹੜਾ ਉਹ ਹੋ ਸਕੇ। ਜੀ, ਇਹ ਸਾਰਾ ਕੁਛ ਨਾ ਅਮਰੀਕਨ ਰੈਸਕਿਊ ਪਲਾਨ ਐਕਟ ਆ ਉਹਦੇ ਅੰਦਰ ਕੀਤਾ ਗਿਆ ਹੈ। ਸੋ ਬਿਲਕੁਲ ਜਿਨ੍ਹਾਂ ਦੇ ਬੱਚੇ 6 ਸਾਲ ਤੋਂ ਥੱਲੇ ਆ ਉਹਨਾਂ ਨੂੰ $300 ਪਰ ਬੱਚਾ ਮਿਲੂਗਾ, ਅਤੇ ਜਿਹੜੇ 6 ਸਾਲ ਤੋਂ ਲੈ ਕੇ ਜਿਨ੍ਹਾਂ ਦੀ ਉਮਰ ਉੱਪਰ ਹੈਗੀ ਆ ਉਹਨਾਂ ਨੂੰ $250 ਮਿਲੂਗਾ। ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ, ਜਿਹੜੇ ਟੈਕਸ ਵੀ ਇਨਕਰੀਜ਼ ਕੀਤਾ ਗਿਆ ਹੈਗਾ, ਜਿਨ੍ਹਾਂ ਦੀ ਇਨਕਮ 1 ਮਿਲੀਅਨ ਤੋਂ ਉੱਤੇ ਹੈਗੀ ਆ, ਜਿਨ੍ਹਾਂ ਦੀ 4 ਲੱਖ ਤੋਂ ਉੱਤੇ ਹੋਣੀ ਆ, ਉਹਨਾਂ ਦਾ ਜਿਹੜਾ ਟੈਕਸ ਰੇਟ ਆ 37% ਤੋਂ ਵਧਾ ਕੇ 39.6% ਜਿਹੜਾ ਕੀਤਾ ਗਿਆ ਹੈਗਾ ਆ। ਸੋ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਹੈਲਥ ਇੰਸ਼ੋਰੈਂਸ 'ਤੇ ਵੀ ਬਹੁਤ ਸਾਰੇ ਜਿਹੜੇ ਫੈਡਰਲ ਗਵਰਨਮੈਂਟ ਨੇ ਪੈਸੇ ਦਿੱਤੇ, ਉਹਦੇ ਬਾਰੇ ਆਪਾਂ ਇਸ ਪ੍ਰੋਗਰਾਮ ਦਾ ਜਿਹੜਾ ਐਂਡ 5 ਮਿੰਟ ਹੋ ਗਏ ਉਹਦੇ ਵਿੱਚ ਡਿਸਕਸ ਕਰਾਂਗੇ ਵੀ ਜਿਹੜੇ ਲੋਕਾਂ ਨੇ ਨਹੀਂ ਲਈ ਕਵਰਡ ਕੈਲੀਫੋਰਨੀਆ ਜਾਂ ਹੈਲਥ ਇੰਸ਼ੋਰੈਂਸ, ਜਾਂ ਜਿਨ੍ਹਾਂ ਨੇ ਲਈ ਆ ਉਹਨਾਂ ਦੀਆਂ ਪੇਮੈਂਟਾਂ ਕਿਉਂ ਇੰਨੀ ਜ਼ਿਆਦਾ ਘੱਟ ਆਈਆਂ ਹੈਗੀਆਂ ਇਸ ਮਹੀਨੇ, ਉਹ ਆਪਾਂ ਇਸ ਪ੍ਰੋਗਰਾਮ ਤੋਂ ਜਦੋਂ ਐਂਡ ਹੋਣ ਵਾਲਾ ਹੋਊਗਾ 5 ਮਿੰਟ ਉਹਦੇ ਡਿਸਕਸ ਕਰਾਂਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਜਿਹੜਾ ਇੱਕ ਅਬੋਰਸ਼ਨ ਦਾ ਜਿਹੜਾ ਮਸਲਾ ਆ ਉਹ ਕੇਸ ਆ ਉਸ ਦੇ ਉੱਤੇ ਸੁਣਵਾਈ ਜਿਹੜੀ ਉਹ ਲੈਣ ਜਾ ਰਹੇ ਨੇ। ਰੋ ਵਰਸਿਸ ਵੇਡ ਦਾ ਜਿਹੜਾ ਇੱਕ ਬਹੁਤ ਪੁਰਾਣਾ ਸੁਪਰੀਮ ਕੋਰਟ ਦਾ ਫੈਸਲਾ, ਉਸ ਦੇ ਉੱਤੇ ਇੱਦਾਂ ਲੱਗ ਰਿਹਾ ਹੈ ਵੀ ਇਹ ਇੱਕ ਮੇਜਰ ਚੈਲੰਜ ਪੋਟੈਂਸ਼ੀਅਲੀ ਜਿਹੜਾ ਉਹ ਹੋ ਸਕੇਗਾ। ਮਿਸੀਸਿਪੀ ਦੇ ਵਿੱਚ 2018 ਦੇ ਵਿੱਚ ਉਸ ਟਾਈਮ ਦੇ ਉੱਤੇ ਇੱਕ ਨਵਾਂ ਕਾਨੂੰਨ ਜਿਹੜਾ ਉਹ ਬਣਾਇਆ ਗਿਆ ਸੀਗਾ, ਜਿਸ ਦੇ ਵਿੱਚ ਕਹਿੰਦੇ ਵੀ ਸਿਰਫ ਅਬੋਰਸ਼ਨ ਉਸੇ ਹੀ ਮਾਮਲੇ ਦੇ ਵਿੱਚ ਓਕੇ ਕੀਤਾ ਜਾਊਗਾ ਜਿਸ ਦੇ ਵਿੱਚ ਫੀਟਲ ਅਬਨੋਰਮੈਲਿਟੀ ਜੇ ਹੋਊਗੀ ਤਾਂ ਹੀ। ਕਹਿੰਦੇ ਵੀ ਬਲਾਤਕਾਰ ਜਾਂ ਇਨਸੈਸਟ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਉਹਨਾਂ ਨੇ ਅਬੋਰਸ਼ਨ ਦੇ ਉੱਤੇ ਬੈਨ ਲਾ ਦਿੱਤਾ ਸੀ। ਹੁਣ ਦੇਖੋ, ਇੱਕ ਤਾਂ ਜਿਹਦੇ ਨਾਲ ਧੱਕਾ ਹੋਇਆ ਤੇ ਉਸ ਦੇ ਉੱਤੇ ਹੋਰ ਧੱਕਾ ਜਿਹੜਾ ਕਹਿੰਦੇ ਕਰਨਾ ਸੀਗਾ। ਇਹ ਮਿਸੀਸਿਪੀ ਦਾ 15 ਵੀਕ ਦਾ ਅਬੋਰਸ਼ਨ ਸੀਗਾ, ਪਰ ਬਾਅਦ ਦੇ ਵਿੱਚ ਇਸ ਕੇਸ ਦੇ ਖਿਲਾਫ ਜਿਹੜੀਆਂ ਹੋਰ ਅਦਾਲਤਾਂ ਨੇ ਜਿਹੜਾ ਆ ਉਹ ਜਿਹੜਾ ਰੋਕ ਆ ਉਹ ਲਾ ਦਿੱਤੀ ਸੀਗੀ। ਉਹਨਾਂ ਨੇ ਇਸ ਨਵੰਬਰ 2018 ਦੇ ਵਿੱਚ ਮਿਸੀਸਿਪੀ ਦੇ ਇੱਕ ਫੈਡਰਲ ਜੱਜ ਨੇ ਉਸ ਕਾਨੂੰਨ ਦੇ ਉੱਤੇ ਰੋਕ ਲਾਈ ਸੀਗੀ। ਫਿਰ ਇਹ 5th ਸਰਕਟ ਕੋਰਟ ਆਫ ਅਪੀਲ 'ਚ ਗਿਆ ਸੀਗਾ, ਉੱਥੇ ਵੀ ਇਹ ਜਿਹੜੀ ਰੂਲਿੰਗ ਆ ਦਸੰਬਰ 2019 ਦੇ ਵਿੱਚ ਅਪਹੈਲਡ ਕੀਤੀ ਗਈ ਸੀ, ਯਾਨੀ ਕਿ ਬਰਕਰਾਰ ਰੱਖੀ ਗਈ ਸੀ। ਅਤੇ ਹੁਣ ਸੁਪਰੀਮ ਕੋਰਟ ਜਿਹੜੇ ਆ ਇਸੇ ਹੀ ਮਸਲੇ ਦੇ ਉੱਤੇ ਸੁਣਵਾਈ ਜਿਹੜੀ ਆ ਉਹ ਲੈਣ ਜਾ ਰਹੇ ਹੈਗੇ ਆ। ਸੋ ਇਹ ਹੁਣ ਹਰਜੋਤ ਸਿੰਘ ਜੀ ਦੇਖਣਾ ਹੋਊਗਾ, ਕਾਫੀ ਵੱਡਾ ਅਤੇ ਅਹਿਮ ਮਸਲਾ ਜਿਹੜਾ ਆਉਣ ਵਾਲੇ ਜਿਹੜੇ ਭਵਿੱਖ ਦੇ ਲਈ ਜਿਹੜਾ ਇਹ ਸਾਹਮਣੇ ਜਿਹੜਾ ਉਹ ਰਹੂਗਾ। ਕੰਜ਼ਰਵੇਟਿਵ ਮੈਜੋਰਟੀ 3 ਦੇ ਮੁਕਾਬਲੇ 6 ਦੇ ਨਾਲ ਰਾਈਟ ਨਾਓ ਸੁਪਰੀਮ ਕੋਰਟ ਦੇ ਵਿੱਚ
ਹੈਗੀ ਆ ਤੇ ਇਹ ਬਹੁਤ ਚਿਰ ਤੋਂ ਮੰਗ ਖਾਸ ਕਰਕੇ ਜਿਹੜੀ ਰਾਈਟ ਵਿੰਗ ਵਾਲੇ ਪਾਸਿਓਂ ਸੀਗੀ ਅਬੋਰਸ਼ਨ ਜਿਹੜਾ ਇਹਨੂੰ ਲੈ ਕੇ ਉਸ ਦੇ ਉੱਤੇ ਇਹ ਬੈਨ ਦੀ ਮੰਗ ਜਿਹੜੀ ਆ ਲੰਮੇ ਸਮੇਂ ਤੋਂ ਜਿਹੜੀ ਉਹ ਚੱਲਦੀ ਆ ਰਹੀ ਆ ਤੇ ਉਸ ਦੇ ਖਿਲਾਫ ਵੀ ਜਿਹੜੇ ਐਡਵੋਕੇਟਸ ਵੀ ਹੈਗੇ ਆ ਵੀ ਔਰਤ ਨੂੰ ਜਿਹੜੀ ਆਜ਼ਾਦੀ ਹੋਣੀ ਚਾਹੀਦੀ ਆ ਆਪਣੀ ਮਰਜ਼ੀ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਰੱਖਣ ਦੇ ਲਈ ਉਹ ਵੀ ਇਸ ਦੇ ਉੱਤੇ ਬੜੀ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਬੈਠੇ ਨੇ। ਸੋ ਕਾਫੀ ਇੱਕ ਹਿਸਾਬ ਦੇ ਨਾਲ ਜਿਹੜਾ ਵੀ ਫੈਸਲਾ ਹਰਜੋਤ ਸਿੰਘ ਜੀ ਇਸ ਦੇ ਉੱਤੇ ਜਿਹੜਾ ਆਊਗਾ ਉਹ ਆਉਣ ਵਾਲੇ ਲੰਮੇ ਸਮੇਂ ਦੇ ਲਈ ਇਸ ਦਾ ਅਸਰ ਜਿਹੜਾ ਆ ਜਿਹੜੇ ਅਬੋਰਸ਼ਨ ਦੇ ਮਸਲਿਆਂ ਦੇ ਉੱਤੇ ਉਹ ਰਹਿਣ ਵਾਲਾ ਹੈਗਾ ਆ। ਜੀ ਅਗਲੀ ਖਬਰ ਜਿਹੜੀ ਆ ਬਿਲ ਗੇਟਸ ਦੇ ਨਾਲ ਰਿਲੇਟਡ ਆ। ਬਿਲ ਗੇਟਸ ਨੂੰ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਪਈ ਕੰਪਿਊਟਰ ਦਾ ਨਰਡ ਜਿਹੜਾ ਗਿਣਿਆ ਜਾਂਦਾ ਆ ਵੀ ਬੰਦਾ ਬਹੁਤ ਇਹ ਸੀਰੀਅਸ ਹੈਗਾ, ਪਰ ਹੁਣ ਡਿਵੋਰਸ ਤੋਂ ਬਾਅਦ ਬਹੁਤ ਸਾਰੇ ਜਿਹੜੀ ਐਕੂਜੇਸ਼ਨਸ ਆ ਉਹਦੇ 'ਤੇ ਆ ਰਹੀਆਂ। ਕਹਿੰਦੇ ਪਈ ਬਿਲ ਗੇਟਸ ਦੇ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੇ ਇੰਪਲਾਈ ਸੀਗੇ ਉਹਨਾਂ ਦੇ ਨਾਲ ਰਿਲੇਸ਼ਨ ਸੀਗੇ। ਇਸੇ ਕਰਕੇ ਜਿਹੜੀ ਮਲਿੰਡਾ ਗੇਟਸ ਆ ਉਸ ਨੇ ਬਿਲ ਗੇਟਸ ਤੋਂ ਜਿਹੜਾ ਆ ਡਿਵੋਰਸ ਲੈ ਲਿਆ। ਤੇ ਇਸ ਤੋਂ ਬਿਨਾਂ ਕਹਿੰਦੇ ਵੀ ਜਿਹੜੇ ਜੈਫਰੀ ਐਪਸਟੇਨ ਸੀ ਉਹਦੀ ਲਿਸਟ ਦੇ ਉੱਤੇ ਵੀ ਜਿਹੜਾ ਬਿਲ ਗੇਟਸ ਸੀਗਾ ਵੀ ਉਹਦੇ ਕੋਲ ਵੀ ਬਹੁਤ ਵਾਰ ਉਹ ਵਿਜ਼ਿਟ ਕਰਦਾ ਰਿਹਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਹੁਣ ਪੂਰਾ ਰੈਪੂਟੇਸ਼ਨ ਜਿਹੜਾ ਆ ਬਿਲ ਗੇਟਸ ਦਾ ਖਰਾਬ ਹੁੰਦਾ ਜਾ ਰਿਹਾ ਹੈਗਾ। ਜੀ ਬਿਲਕੁਲ। ਅੱਜ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਮਸਲਾ ਇਸ ਦੇ ਮਾਮਲੇ ਦੇ ਵਿੱਚ ਸਾਹਮਣੇ ਆਇਆ ਸੀਗਾ। ਕਹਿੰਦੇ 20 ਸਾਲ ਪਹਿਲਾਂ ਮਾਈਕਰੋਸਾਫਟ ਨੇ ਖੁਦ ਇਸ ਦੀ ਇੱਕ ਸਟਾਫ ਮੈਂਬਰ ਜਿਹੜੇ ਮਾਈਕਰੋਸਾਫਟ ਦੇ ਵਿੱਚ ਹੀ ਕੋਈ ਕੰਮ ਕਰਨ ਵਾਲੀ ਸੀਗੀ ਉਸ ਮਾਮਲੇ ਦੇ ਵਿੱਚ ਵੀ ਉਸ ਰਿਲੇਸ਼ਨਸ਼ਿਪ ਦੇ ਉੱਤੇ ਵੀ ਜਿਹੜੀ ਜਾਂਚ ਆ ਮਾਈਕਰੋਸਾਫਟ ਨੇ ਜਿਹੜੀ ਉਹ ਕੀਤੀ ਸੀਗੀ ਅਤੇ ਕਹਿੰਦੇ ਵੀ ਉਹ ਮਾਈਕਰੋਸਾਫਟ ਦਾ ਬੋਰਡ ਆ ਉਸ ਟਾਈਮ ਦੇ ਉੱਤੇ ਇਹ ਛੱਡ ਵੀ ਜਿਹੜਾ ਹੋ ਗਿਆ ਸੀਗਾ। ਸੋ ਹੁਣ ਜਦੋਂ ਇੱਕ ਹਿਸਾਬ ਦੇ ਨਾਲ ਕਹਿੰਦੇ ਆ ਨਾ ਜਦੋਂ ਦਰਵਾਜ਼ਾ ਫਲੱਡ ਗੇਟਸ ਓਪਨ ਹੁੰਦੇ ਆ ਅਤੇ ਫਿਰ ਕਈ ਕੁਛ ਜਿਹੜਾ ਆ ਉਹ ਸਾਹਮਣੇ ਆਉਂਦਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਿਲ ਗੇਟਸ ਦੇ ਮਾਮਲੇ ਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਬੀਤੇ ਦਿਨੀ ਉਹ ਆਪਣੀ ਕੁੜੀ ਦੇ ਨਾਲ ਜਿਹੜੀ ਉਸਨੇ ਇੱਕ ਤਸਵੀਰ ਜਿਹੜੀ ਉਹ ਪਾਈ ਸੀ ਉਹ ਇਕੱਠਿਆਂ ਜਿਹੜੇ ਆ ਉਸ ਟਾਈਮ ਦੇ ਉੱਤੇ ਸੀਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਦੋਂ ਤੋਂ CDC ਨੇ ਇਹ ਨਵੀਂ ਜਿਹੜੀ ਮਾਸਕ ਰਿਕੁਆਇਰਮੈਂਟ ਆ ਉਹ ਅਪਡੇਟ ਕੀਤੀ ਆ ਵੀ ਜਿਹੜੇ ਫੁੱਲੀ ਵੈਕਸੀਨੇਟ ਹੈਗੇ ਨੇ ਲੋਕ ਉਹਨਾਂ ਨੂੰ ਅੰਦਰ ਅਤੇ ਬਾਹਰ ਮੋਸਟ ਕੇਸਿਸ ਦੇ ਵਿੱਚ ਜਿਹੜਾ ਆ ਉਹ ਮਾਸਕ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਉਸ ਦੇ ਚੱਲਦਿਆਂ ਬਹੁਤ ਸਾਰੀਆਂ ਜਿਹੜੀਆਂ ਕੰਪਨੀਜ਼ ਆ ਉਹਨਾਂ ਨੇ ਆਪਣੇ ਕਸਟਮਰਸ ਦੇ ਉੱਤੇ ਇਸ ਭਰੋਸੇ ਦੇ ਨਾਲ ਜਿਹੜਾ ਆਪਣੀ ਮਾਸਕ ਰਿਕੁਆਇਰਮੈਂਟਸ ਆ ਉਹ ਹਟਾ ਦਿੱਤੀਆਂ ਆ ਵੀ ਜੇ ਤੁਸੀਂ ਫੁੱਲੀ ਵੈਕਸੀਨੇਟ ਹੈਗੇ ਆ ਤਾਂ ਫਿਰ ਤੁਹਾਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਵਾਲਮਾਰਟ, ਸਟਾਰਬਕਸ, ਕਾਸਕੋ ਤੋਂ ਬਾਅਦ ਕਹਿੰਦੇ ਟਾਰਗੇਟ ਆ ਉਹਨਾਂ ਨੇ ਵੀ ਇਹ ਹੁਣ ਫੈਸਲਾ ਜਿਹੜਾ ਉਹ ਲਿਆ ਹੈਗਾ ਆ। ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨਾਂ ਨੇ ਰੱਖਿਆ ਆ ਵੀ ਹਾਂ ਜੇ ਲੋਕਲ ਅਤੇ ਸਟੇਟ ਅਧਿਕਾਰੀ ਜਿਹੜੇ ਆ ਉਹ ਇਸ ਚੀਜ਼ ਦੀ ਪੁਸ਼ਟੀ ਕਰ ਦਿੰਦੇ ਆ ਤਾਂ ਫਿਰ ਜਿਹੜਾ ਆ ਤੁਸੀਂ ਮਾਸਕ ਤੋਂ ਬਗੈਰ ਜਿਹੜਾ ਉਹ ਹੋਊਗਾ। ਪਰ CDC ਨੇ ਇਹ ਰਿਕਮੈਂਡੇਸ਼ਨ ਦਿੱਤੀ ਆ। ਇਹ CDC ਜਿਹੜੀ ਹੈ ਇੱਕ ਹਿਸਾਬ ਦੇ ਨਾਲ ਇਹ ਕਹਿ ਰਹੀ ਆ ਵੀ ਤੁਸੀਂ ਇੱਦਾਂ ਕਰ ਸਕਦੇ ਆ, ਪਰ ਲੋਕਲ ਅਥਾਰਟੀਜ਼ ਜਿਹੜੀਆਂ ਆ ਪਬਲਿਕ ਹੈਲਥ ਅਫੀਸ਼ੀਅਲਸ ਆ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਮੋਹਰ ਜਿਹੜੀ ਲੱਗਣੀ ਆ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਬਾਕੀ ਆ। ਵਾਲਮਾਰਟ, ਟਰੇਡਰ ਜੋ, ਸਟਾਰਬਕਸ, ਕਾਸਕੋ ਅਤੇ ਹੋਰ ਕਈ ਜਿਹੜੇ ਬਿਜ਼ਨਸ ਆ ਉਹਨਾਂ ਨੇ ਇਸ ਗਾਈਡੈਂਸ ਨੂੰ ਜਿਹੜਾ ਲੈ ਕੇ ਆਪਣੀਆਂ ਮਾਸਕ ਰਿਕੁਆਇਰਮੈਂਟਸ ਆ ਉਸ ਨੂੰ ਅਪਡੇਟ ਜਿਹੜਾ ਉਹ ਕਰ ਦਿੱਤਾ ਹੈਗਾ ਆ ਬਸ਼ਰਤੇ ਤੁਸੀਂ ਫੁੱਲੀ ਵੈਕਸੀਨੇਟ ਜਿਹੜੇ ਉਹ ਹੋ ਚੁੱਕੇ ਆ। ਅਤੇ ਫੁੱਲੀ ਵੈਕਸੀਨੇਸ਼ਨ ਦੀ ਜਿਹੜੀ ਉਹ ਇਹਨਾਂ ਸਾਰਿਆਂ ਨੇ ਇਹ ਨਹੀਂ ਕਿਹਾ ਵੀ ਅਸੀਂ ਤੁਹਾਡੇ ਜਿਹੜੇ ਉਹ ਚੈੱਕ ਕਰਨੇ ਆ ਵੀ ਤੁਸੀਂ ਫੁੱਲੀ ਵੈਕਸੀਨੇਟ ਹੋ ਚੁੱਕੇ ਹੋ ਜਾਂ ਨਹੀਂ। ਉਹਨਾਂ ਨੇ ਤੁਹਾਡੇ ਉੱਤੇ ਹੀ ਜਿਹੜਾ ਕਸਟਮਰ ਦੇ ਉੱਤੇ ਹੀ ਇਹ ਸਾਰਾ ਕੁਝ ਛੱਡਿਆ ਹੈਗਾ ਆ। ਜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜਿਹੜੀਆਂ ਹੋਰ ਖਬਰਾਂ ਆ ਉਹ ਸਾਂਝੀਆਂ ਕਰਦੇ ਹਾਂ ਜੀ। Radio USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਹਰ ਇੱਕ ਨੂੰ ਕੰਮ ਤੇ ਸੁਰੱਖਿਅਤ ਰੱਖਣ ਵਿੱਚ ਮਦਦ ਕਰਨਾ ਮਹੱਤਵਪੂਰਨ ਹੈ, ਖਾਸ ਕਰ ਕੋਵਿਡ-19 ਦੇ ਦੌਰਾਨ।
ਕੈਲੀਫੋਰਨੀਆ ਦੀ ਵੈਬਸਾਈਟ ਕੰਮ ਵਾਲੀ ਥਾਂ ਲਈ ਕੋਵਿਡ-19 ਸੁਰੱਖਿਆ ਦੀਆਂ ਸਾਵਧਾਨੀਆਂ ਨੂੰ ਸਮਝਣਾ ਸੌਖਾ ਬਣਾ ਦਿੰਦੀ ਹੈ ਤੇ ਕਰਮਚਾਰੀਆਂ ਨੂੰ ਕੰਮ ਤੇ ਉਹਨਾਂ ਦੇ ਅਧਿਕਾਰਾਂ ਬਾਰੇ ਮਹੱਤਵਪੂਰਨ ਜਾਣਕਾਰੀ ਲਈ ਸਲਾਹ ਦੇਣ 'ਚ ਮਦਦ ਕਰਦੀ ਹੈ। ਇਸ ਵਿੱਚ ਉਹ ਸਰੋਤਾਂ ਦੀ ਪਹੁੰਚ ਸ਼ਾਮਿਲ ਹੈ ਜਿਸ ਦੇ ਤੁਸੀਂ ਹੱਕਦਾਰ ਹੋ ਜੋ ਕੋਵਿਡ-19 ਦੁਆਰਾ ਪ੍ਰਭਾਵਿਤ ਹੋਣ, ਜਿਵੇਂ ਕਿ ਕਾਮਿਆਂ ਦਾ ਮੁਆਵਜ਼ਾ ਤੇ ਭੁਗਤਾਨ ਸਮੇਤ ਬਿਮਾਰੀ ਦੀ ਛੁੱਟੀ। ਇਕੱਠੇ ਮਿਲ ਕੇ ਅਸੀਂ ਕੰਮ ਤੇ ਸੁਰੱਖਿਅਤ ਹੋ ਸਕਦੇ ਹਾਂ। ਹੋਰ ਜਾਣਕਾਰੀ ਲਈ ਹੁਣੇ ਟੈਪ ਕਰੋ ਜਾਂ ਜਾਓ saferatwork.ca.gov। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਾਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਕਾਲ ਅਟਾਰਨੀ ਇਕਬਾਲ ਸਿੰਘ ਬੈਂਸ 5598901007 559-890-1007 5598901007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559-255-1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ 올ਿਵ ਐਵੀਨਿਊ ਫ੍ਰੈਜ਼ਨੋ 5592551299। ਖੁੱਲ ਗਿਆ। ਉਹ ਬਾਈ ਕੀ ਖੁੱਲ ਗਿਆ? ਕੋਲੀਆ ਟਰੱਕ ਡਰਾਈਵਿੰਗ ਸਕੂਲ ਖੁੱਲ ਗਿਆ। ਫ੍ਰੈਜ਼ਨੋ ਵਿੱਚ ਹਾਈਵੇ 99 ਅਤੇ 180 ਦੀ ਨੁੱਕਰ ਤੇ ਬਹੁਤ ਹੀ ਵਾਜਿਬ ਕੀਮਤ ਅਤੇ 25 ਸਾਲ ਤੋਂ ਵਧੇਰੇ ਤਜਰਬੇ ਵਾਲੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ। ਕਾਰ ਚਾਹੇ ਟਰੱਕ, ਆਟੋਮੈਟਿਕ ਅਤੇ ਗੇਅਰਾਂ ਵਾਲੇ 10 ਸਪੀਡ ਟਰੱਕ, 53 ਫੁੱਟੇ ਟ੍ਰੇਲਰ ਉੱਤੇ ਵੀ ਸਿਖਲਾਈ ਉਪਲਬਧ ਹੈ। ਲਾਇਸੈਂਸ ਲੈਣ ਤੋਂ ਬਾਅਦ ਨੌਕਰੀ ਦਿਵਾਉਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਰਿਹਾਇਸ਼ ਦਾ ਪ੍ਰਬੰਧ, ਟਰੱਕਾਂ ਲਈ ਖੁੱਲੀ ਪਾਰਕਿੰਗ, 48 ਸਟੇਟ ਦੇ ਲਈ ਡਰਾਈ ਲੋਡ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਵੀਕਲੀ ਤਨਖਾਹ ਮਿਲੇਗੀ। ਟਰੱਕ ਰਿਪੇਅਰ ਦਾ ਕੰਮ ਕਰਦੇ ਹਨ ਅਤੇ ਟਾਇਰਾਂ ਦੀ ਵੱਡੀ ਸੇਲ ਲੱਗੀ ਹੈ। ਗੱਲ ਕੀ ਸਾਰੀਆਂ ਸਹੂਲਤਾਂ ਨਾਲ ਭਰਪੂਰ ਇੱਕੋ ਜਗ੍ਹਾ। ਢੋਲੀਆ ਟਰੱਕ ਡਰਾਈਵਿੰਗ ਸਕੂਲ 2306 ਵੈਸਟ ਡੈਨ ਟ੍ਰਾਂਕੁਇਲੋ ਡਰਾਈਵ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ 559-266-3737 ਜਾਂ 559-264-3737। ਐਲ ਏਰੀਏ ਵਿੱਚ ਇੰਡੀਅਨ ਫੂਡ ਬਣਾਉਣ ਦੀ ਸਿਖਲਾਈ ਦਾ 2 ਮਹੀਨੇ ਦਾ ਕੋਰਸ ਦਿੱਤਾ ਜਾ ਰਿਹਾ ਹੈ। ਤੁਸੀਂ ਵੀ ਇਹ ਸਿਖਲਾਈ ਲੈ ਕੇ ਚੰਗੇ ਸ਼ੈਫ ਬਣ ਸਕਦੇ ਹੋ ਅਤੇ ਵਧੀਆ ਡਾਲਰ ਕਮਾ ਸਕਦੇ ਹੋ। ਕਿਚਨ ਦਾ ਸਾਰਾ ਕੰਮ ਸਿਖਾਇਆ ਜਾਂਦਾ ਹੈ। 2 ਮਹੀਨੇ ਦਾ ਕੋਰਸ ਹੈ। ਰਿਹਾਇਸ਼ ਦਾ ਪੂਰਾ ਪ੍ਰਬੰਧ ਹੈ। 2 ਮਹੀਨਿਆਂ ਦੇ ਵਿੱਚ ਤੁਸੀਂ ਵਧੀਆ ਕੁੱਕ ਬਣ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 424-402-2211 424-402-2211। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਤੀ ਕੁੜੀ ਦਾ ਵਿਆਹ ਤੇ ਰੱਖ ਲਿਆ, ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਅਸੈਸਰੀ, ਵੈਡਿੰਗ ਪ੍ਰੌਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰੰਗਨ ਤੇ। ਕਾਲ 559-367-1285। ਪੰਜਾਬੀ ਰੇਡੀਓ USA ਦੀ ਐਪ ਦੇ ਉੱਤੇ ਪੰਜਾਬੀ ਰੇਡੀਓ USA ਦੇ ਲਾਈਵ ਪ੍ਰੋਗਰਾਮ, ਪੁਰਾਣੇ ਪ੍ਰੋਗਰਾਮਸ ਦੇ ਪੋਡਕਾਸਟ, ਇਹ ਸਾਰਾ ਕੁਝ ਜਦੋਂ ਮਰਜ਼ੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਸੁਣ ਸਕਦੇ ਹੋ। ਅੱਜ ਹੀ ਐਪ ਡਾਊਨਲੋਡ ਕਰੋ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ
ਆਟੋਮੈਟਿਕ ਟਰੱਕ ਵੀ ਨੇ। ਓਏ ਬਹੁਤ ਨੇ। ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਸ ਵਾਲੇ ਬੈਂਕ ਤੋਂ ਲੋਨ ਕਰਵਾ ਕੇ ਦਿੰਦੇ ਹਨ, ਲੀਜ਼ ਵਿੱਚ ਨਹੀਂ ਫਸਾਉਂਦੇ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਸ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰ ਵੱਲ ਚੱਲੀਏ ਤੇ ਜਿਹੜਾ ਇੰਡੀਆ ਦਾ ਕਰੋਨਾ ਵਾਇਰਸ ਵਾਲਾ ਵੇਰੀਐਂਟ ਆ ਉਹ ਡਬਲ ਮਿਊਟੈਂਟ ਆ, ਕਹਿੰਦੇ ਵੀ ਬਹੁਤ ਸਟਰੋਂਗ ਹੈਗਾ ਆ। ਆਪਾਂ ਦੱਸਿਆ ਸੀ ਉਹ WHO ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਤੋਂ ਹੁਣ ਦੁਨੀਆ ਨੂੰ ਖਤਰਾ ਹੈਗਾ ਆ। USA ਦੇ ਵਿੱਚ ਵੀ ਇਹ ਜਿਹੜਾ ਕਰੋਨਾ ਵਾਇਰਸ ਇੰਡੀਆ ਵਾਲਾ ਆ ਉਹ ਫੈਲ ਰਿਹਾ ਹੈਗਾ ਆ। ਅੱਜ 2 ਮੇਜਰ ਆਊਟਲੈਟਸ ਜਿਹੜੇ ਹੈਗੇ ਨਿਊਜ਼ ਦੇ, NPR ਤੇ USA ਨਿਊਜ਼, ਦੋਨਾਂ ਨੇ ਇਹਨਾਂ ਨੂੰ ਕਾਫੀ ਕਵਰੇਜ ਦਿੱਤੀ ਆ ਵੀ ਕਿਸ ਤਰ੍ਹਾਂ ਜਿਹੜਾ ਇੰਡੀਆ ਵਾਲਾ ਕਰੋਨਾ ਵਾਇਰਸ ਆ ਉਹ USA ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈਗਾ ਆ। ਕਿਉਂਕਿ ਫਲਾਈਟਾਂ ਤਾਂ ਬੰਦ ਕਰ ਦਿੱਤੇ ਗਈਆਂ ਆ, ਨਹੀਂ ਸੌਰੀ ਫਲਾਈਟਾਂ ਤਾਂ ਚੱਲਦੀਆਂ, ਪਰ ਜਿਹੜੇ ਨਾਨ US ਸਿਟੀਜ਼ਨ ਜਾਂ ਨਾਨ ਗ੍ਰੀਨ ਕਾਰਡ ਹੋਲਡਰਸ ਆ ਉਹਨਾਂ ਨੂੰ ਰੋਕ ਦਿੱਤਾ ਗਿਆ ਆ। ਪਰ ਹਜੇ ਵੀ ਪ੍ਰੋਬਲਮ ਕੀ ਆ ਵੀ ਜਿਹੜੇ ਲੋਕ ਆਉਂਦੇ ਆ ਉਹਨਾਂ ਨੂੰ ਇੱਥੇ ਟੈਸਟ ਨਹੀਂ ਕੀਤਾ ਜਾਂਦਾ ਤੇ ਉਹਨਾਂ ਨੂੰ ਆਈਸੋਲੇਟ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਹੋਰ ਮੁਲਕ ਕਰ ਰਹੇ ਹੈਗੇ ਆ, ਜਿਵੇਂ ਕਿ ਕੈਨੇਡਾ ਜਾਂ ਆਸਟ੍ਰੇਲੀਆ। ਸੋ ਕਹਿੰਦੇ ਵੀ ਜਿਹੜਾ V1617 ਇਸ ਵੇਰੀਐਂਟ ਦਾ ਨਾਮ ਹੈਗਾ। ਵੈਸਟ ਕੋਸਟ ਦੇ ਵਿੱਚ ਵੀ, ਈਸਟ ਕੋਸਟ ਦੇ ਵਿੱਚ ਵੀ, ਨਿਊਯਾਰਕ, ਨਿਊ ਜਰਸੀ ਏਰੀਏ ਦੇ ਵਿੱਚ CDC ਦੇ ਮੁਤਾਬਕ ਜਿਹੜੇ 10% ਇਨਫੈਕਸ਼ਨਸ ਆ ਰਹੀਆਂ ਆ ਉਹ ਹੁਣ ਨਵੇਂ ਵੇਰੀਐਂਟ ਦੀਆਂ ਆ। ਇਸੇ ਤਰ੍ਹਾਂ 17% ਜਿਹੜੀਆਂ ਵੈਸਟਰਨ ਸਟੇਟਸ ਹੈਗੀਆਂ, ਕੋਲੋਰਾਡੋ, ਮੋਂਟਾਨਾ, ਯੂਟਾ, ਵਾਇਮਿੰਗ, ਡਕੋਟਾ, ਇਹਨਾਂ ਦੇ ਵਿੱਚ ਜਿਹੜੇ ਆ ਇਹ ਇੰਡੀਆ ਵਾਲਾ ਕਰੋਨਾ ਵਾਇਰਸ ਪਾਇਆ ਜਾ ਰਿਹਾ ਆ। ਸੋ ਆਪਾਂ USA ਵਾਲੇ ਥੋੜ੍ਹੇ ਜਿਹਾ ਲੱਕੀ ਇਸ ਕਰਕੇ ਆ ਵੀ USA ਦੀ 70% ਦੇ ਕਰੀਬ ਜਿਹੜੀ ਪੋਪੂਲੇਸ਼ਨ ਆ ਉਹ ਵੈਕਸੀਨੇਟਡ ਹੋ ਚੁੱਕੀ ਹੈਗੀ ਆ, ਖਾਸ ਕਰਕੇ ਜਿਹੜੇ 18 ਸਾਲ ਤੋਂ ਉੱਪਰ ਵਾਲੇ ਹੈਗੇ ਆ। ਇੰਡੀਆ ਦੇ ਵਿੱਚ ਸਿਰਫ 2% ਲੋਕ ਜਿਹੜੇ ਆ ਵੈਕਸੀਨੇਟਡ ਹੋਏ ਆ, ਬਹੁਤ ਘੱਟ ਪੋਪੂਲੇਸ਼ਨ ਉੱਥੇ ਵੈਕਸੀਨੇਟਡ ਹੋਏ ਆ। ਇਹ ਵੀ ਕਾਰਨ ਆ ਵੀ ਇੰਡੀਆ ਦੇ ਵਿੱਚ ਲੋਕਾਂ ਦੀ ਮੌਤ ਜ਼ਿਆਦਾ ਹੋ ਰਹੀ ਆ। ਸੋ ਆਪਾਂ ਪਿਛਲੇ ਹਫ਼ਤਿਆਂ 'ਚ ਵੀ ਖਬਰ ਸਾਂਝੀ ਕੀਤੀ ਸੀ ਫੇਸਬੁੱਕ ਤੇ, ਫਿਰ ਕਈ ਪਾ ਦਿੰਦੇ ਜੀ ਆਹ ਝੂਠੀ ਖਬਰ ਫੈਲਾ ਰਹੇ, ਜੇ ਆ ਉਹ ਆ। ਤਾਈਵਾਨ ਦੀ ਮੈਂ ਐਗਜ਼ਾਮਪਲ ਦਿੰਦਾ, ਅੱਜ CNN ਨੇ ਲੀਡਿੰਗ ਸਟੋਰੀ ਤਾਈਵਾਨ ਦੀ ਕੀਤੀ ਆ। ਤਾਈਵਾਨ ਦੁਨੀਆ ਦਾ ਇੱਕ ਇੱਦਾਂ ਦਾ ਮੁਲਕ ਸੀ ਜਿਸ ਨੇ ਸਭ ਤੋਂ ਪਹਿਲਾਂ ਜਿਹੜਾ ਕਰੋਨਾ ਵਾਇਰਸ ਤੇ ਕੰਟਰੋਲ ਕਰ ਰਿਹਾ ਸੀ। ਸਭ ਤੋਂ ਘੱਟ ਮੌਤਾਂ ਤਾਈਵਾਨ 'ਚ ਹੋਈਆਂ ਸੀਆਂ ਕਿਉਂਕਿ ਤਾਈਵਾਨ ਪੂਰੀ ਤਰ੍ਹਾਂ ਪ੍ਰਿਪੇਅਰ ਸੀ। ਇਸ ਤੋਂ ਕੁਝ ਸਾਲ ਪਹਿਲਾਂ ਜਦੋਂ SARS ਕਰਕੇ ਜਿਹੜਾ ਆਇਆ ਸੀ, ਤਾਈਵਾਨ ਉਸ ਟਾਈਮ ਤੋਂ ਹੀ ਪ੍ਰਿਪੇਅਰ ਹੋ ਗਿਆ ਸੀ। ਰੈਸਟੋਰੈਂਟਾਂ ਜਦੋਂ ਕੋਈ ਜਾਂਦਾ ਵੀ ਸੀ ਸਭ ਤੋਂ ਪਹਿਲਾਂ ਉਹ ਟੈਂਪਰੇਚਰ ਚੈੱਕ ਕਰਦੇ ਸੀ। ਸੋ ਹੁਣ ਪਿਛਲੇ ਕੁਝ ਦਿਨਾਂ ਤੋਂ ਤਾਈਵਾਨ ਦੇ ਵਿੱਚ ਵੀ ਜਿਹੜੇ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਕੱਲੇ ਅੱਜ 'ਚ ਕਹਿੰਦੇ ਭਈ 335 ਕੇਸ ਉੱਥੇ ਤਾਈਵਾਨ 'ਚ ਰਿਪੋਰਟ ਹੋਏ ਆ। ਉਹਨਾਂ ਨੇ ਇਮੀਡੀਏਟਲੀ ਸਾਰੇ ਰੈਸਟੋਰੈਂਟ, ਸਕੂਲ, ਸਾਰਾ ਕੁਛ ਜਿਹੜਾ ਆ ਸ਼ਟ ਡਾਊਨ ਕਰ ਦਿੱਤਾ ਹੈਗਾ ਆ। ਤੇ ਜਿਹੜੇ ਲੋਕ ਮਾਸਕ ਨਹੀਂ ਪਾਉਂਦੇ ਤਾਈਵਾਨ 'ਚ ਉਹਨਾਂ ਨੂੰ ਉਹਨਾਂ ਨੇ 3000 ਤੋਂ ਲੈ ਕੇ 15000 ਡਾਲਰ ਜਿਹੜਾ ਤਾਈਵਾਨ ਦਾ, ਜਿਹੜਾ ਕਿ USA ਦਾ 107 ਤੋਂ ਲੈ ਕੇ $535 ਬਣਦਾ, ਉਹ ਫਾਈਨ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਬਾਈਡਨ ਪ੍ਰਸ਼ਾਸਨ ਨੇ ਹੁਣੇ ਜਿਹੜਾ ਇਹ ਐਲਾਨ ਉਹਨਾਂ ਨੇ ਕੀਤਾ ਆ ਵੀ 20 ਮਿਲੀਅਨ ਜਿਹੜੀਆਂ FDA ਦੇ ਦੁਆਰਾ ਅਪਰੂਵਡ ਵੈਕਸੀਨਸ ਹੈਗੀਆਂ ਆ ਉਹ ਅਬਰੋਡ ਜਿਹੜੀਆਂ ਆ ਜੂਨ ਮਹੀਨੇ ਦੇ ਅਖੀਰ ਤੱਕ ਵੰਡੀਆਂ ਜਾਣਗੀਆਂ।
ਕਿਹੜੇ ਮੁਲਕ ਨੂੰ ਕਿੰਨੀਆਂ ਜਿਹੜੀਆਂ ਮਿਲਣਗੀਆਂ ਇਸ ਦੇ ਬਾਰੇ ਅਜੇ ਜਿਹੜਾ ਉਹ ਪਤਾ ਨਹੀਂ ਹੈਗਾ, ਪਰ ਉਹਨਾਂ ਨੇ ਅੱਜ ਇਹ ਫੈਸਲਾ ਲਿਆ ਵੀ ਅਮਰੀਕਾ ਦੇ ਦੁਆਰਾ 20 ਮਿਲੀਅਨ ਡੋਜ਼ਿਸ ਜਿਹੜੀਆਂ US ਅਪਰੂਵਡ ਕਰੋਨਾ ਵਾਇਰਸ ਵੈਕਸੀਨ ਉਹ ਘੱਲੀਆਂ ਜਾਣਗੀਆਂ, ਜਿਨ੍ਹਾਂ ਵਿੱਚ ਇਹਦਾ ਮਤਲਬ ਫਾਈਜ਼ਰ, ਮੋਡਰਨਾ ਅਤੇ ਜੌਨਸਨ ਐਂਡ ਜੌਨਸਨ ਦੀਆਂ ਜਿਹੜੀਆਂ ਉਹ ਹੋ ਸਕਦੀਆਂ ਨੇ। ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਪਾਂ ਜਿੱਦਾਂ ਪਹਿਲਾਂ ਵੀ ਦੱਸ ਰਹੇ ਹਾਂ ਐਸਟਰਾਜ਼ੈਨੇਕਾ ਜਾਂ ਇੰਡੀਆ ਦੇ ਵਿੱਚ ਜਾਂ ਸਪੁਤਨਿਕ ਹੋਰ ਕਈ ਜਿਹੜੀਆਂ ਵੱਖ-ਵੱਖ ਵੈਕਸੀਨ ਜਿਹੜੀਆਂ ਉਹ ਚੱਲ ਰਹੀਆਂ ਨੇ ਅਤੇ ਹੁਣ 20 ਮਿਲੀਅਨ ਜਿਹੜੀਆਂ ਇਹਨਾਂ ਨੇ ਇਹ ਘੱਲਣੀਆਂ ਜਿਹੜੀਆਂ ਉਹ ਹੈਗੀਆਂ ਆ। ਅਮਰੀਕਾ ਵਾਲੇ ਵੀ ਬੜੇ ਚਿਰ ਤੋਂ ਜਿਹੜੀ ਉਹ ਮੰਗ ਜਿਹੜੀ ਉਹ ਕਰ ਰਹੇ ਸੀਗੇ। ਇਸ ਤੋਂ ਪਹਿਲਾਂ ਬਾਈਡਨ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀਆਂ ਐਸਟਰਾਜ਼ੈਨੇਕਾ ਦੀਆਂ ਇਹਨਾਂ ਨੇ 60 ਮਿਲੀਅਨ ਡੋਜ਼ਿਸ ਲਈਆਂ ਸੀਗੀਆਂ, ਉਹ ਵੀ ਜਿਹੜੀਆਂ ਬਾਹਰ ਆ ਵੈਕਸੀਨ ਜਿਹੜੀਆਂ ਉਹ ਵੰਡਣਗੇ। ਅਮਰੀਕਾ ਦੇ ਵਿੱਚ ਕਿਉਂਕਿ ਐਸਟਰਾਜ਼ੈਨੇਕਾ ਨੂੰ ਅਪਰੂਵਲ ਨਾ ਹੀ ਉਹਨਾਂ ਨੇ ਅਪਲਾਈ ਕੀਤਾ ਅਤੇ ਨਾ ਹੀ ਉਹਨਾਂ ਦਾ ਐਮਰਜੈਂਸੀ ਯੂਜ਼ ਦੇ ਲਈ ਅਪਰੂਵਲ ਜਿਹੜਾ ਹੋਇਆ, ਇਸ ਲਈ ਐਸਟਰਾਜ਼ੈਨੇਕਾ ਦੀਆਂ ਅਮਰੀਕਾ ਦੇ ਵਿੱਚ ਕਿਤੇ ਵੀ ਵੈਕਸੀਨ ਜਿਹੜੀਆਂ ਉਹ ਲੱਗੀਆਂ ਨਹੀਂ ਹੈਗੀਆਂ ਅਤੇ ਹੁਣ ਇਹਨਾਂ ਨੇ ਇਸ ਚੀਜ਼ ਦੇ ਵਿੱਚ ਐਡੀਸ਼ਨ ਜਿਹੜਾ ਉਹ ਕਰ ਦਿੱਤਾ। 20 ਮਿਲੀਅਨ ਜਿਹੜੀਆਂ ਅਪਰੂਵਡ ਵੈਕਸੀਨਸ ਆ ਉਹ ਘੱਲੀਆਂ ਜਾਣਗੀਆਂ। ਜੀ, ਅਗਲੀ ਖਬਰ ਜਿਹੜੀ ਆ ਊਬਰ ਤੇ ਲਿਫਟ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ ਦੇ ਵਿੱਚ ਊਬਰ ਤੇ ਲਿਫਟ ਦੇ ਡਰਾਈਵਰਸ ਕਹਿੰਦੇ ਆ ਵੀ ਜਿਹੜੀ ਪ੍ਰੋਪੋਜੀਸ਼ਨ 22 ਪਾਸ ਹੋਈ ਸੀ ਉਹ ਤੋਂ ਬਾਅਦ ਹੁਣ ਊਬਰ ਲਿਫਟ ਨੇ ਜਿਹੜੇ ਊਬਰ ਤੇ ਲਿਫਟ ਦੇ ਡਰਾਈਵਰਸ ਆ ਉਹਨਾਂ ਨੂੰ ਪੂਰੀ ਤਰ੍ਹਾਂ ਰਗੜਨਾ ਸ਼ੁਰੂ ਕਰ ਦਿੱਤਾ ਆ। ਪ੍ਰੋਪੋਜੀਸ਼ਨ 22 ਦੇ ਮੁਤਾਬਕ ਜਿਹੜਾ ਅਸੈਂਬਲੀ ਬਿੱਲ 5 ਸੀ AB5 ਉਹਦੇ ਅਗੇਂਸਟ ਲੈ ਕੇ ਆਏ ਸੀ ਵੀ ਨਹੀਂ ਜਿਹੜੇ ਲਿਫਟ, ਡੋਰਡੈਸ਼ ਤੇ ਊਬਰ ਦੇ ਲਈ ਕੰਮ ਕਰਦੇ ਉਹ EMPLOYE ਨਹੀਂ ਹੈਗੇ, ਉਹ ਹੈ ਇੰਡੀਪੈਂਡੈਂਟ ਕੰਟਰੈਕਟਰਸ ਆ। ਸੋ ਇਸ ਪ੍ਰੋਪੋਜੀਸ਼ਨ ਦੇ ਅੰਡਰ ਉਹਨਾਂ ਨੇ ਕੀ ਕੀਤਾ, ਊਬਰ ਵਾਲਿਆਂ ਨੇ ਜਿਹੜੇ LA ਏਅਰਪੋਰਟ ਤੋਂ ਸਵਾਰੀਆਂ ਲੋਕ ਚੱਕਦੇ ਆ ਉਹਨਾਂ ਦਾ ਕਿਰਾਇਆ ਜਿਹੜਾ ਪਰ ਮਾਈਲ ਦੇ ਹਿਸਾਬ ਹੁੰਦਾ ਸੀ ਉਹਨੂੰ 60 ਤੋਂ 70% ਜਿਹੜਾ ਘਟਾ ਦਿੱਤਾ ਆ। ਸੋ ਡਰਾਈਵਰਸ ਦੀ ਜਿਹੜੀ ਇਨਕਮ ਆ ਉਹ ਬਹੁਤ ਜ਼ਿਆਦਾ ਜਿਹੜੀ ਘਟ ਗਈ ਹੈਗੀ ਆ। ਸਾਰਿਆਂ ਨੂੰ ਪਤਾ ਹੈ ਵੀ ਕਿੰਨੇ ਮਿਲੀਅਨ ਡਾਲਰ ਜਿਹੜੀਆਂ ਇਹ ਤਿੰਨੇ ਕੰਪਨੀਆਂ ਆ ਉਹਨਾਂ ਨੇ ਇਹ ਸਪੈਂਡ ਕੀਤੇ ਸੀ ਕੈਲੀਫੋਰਨੀਆ ਦੇ ਵਿੱਚ ਵੀ ਊਬਰ, ਲਿਫਟ ਤੇ ਡੋਰਡੈਸ਼ ਦੇ ਜਿਹੜੇ EMPLOYEES ਆ ਉਹਨਾਂ ਨੂੰ EMPLOYE ਨਾ ਗਿਣਿਆ ਜਾਵੇ। ਪਰ ਪੈਲਟ ਕੋਰਟ ਦੇ ਵਿੱਚ ਇਹਦੀ ਰਿਪੀਲ ਵੀ ਹੋਈ ਹੈਗੀ ਆ ਤੇ ਹੁਣ ਜਿਹੜੀ ਸੈਂਟਰ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਸਰਕਾਰ ਆ ਉਹ ਪ੍ਰੋ ਯੂਨੀਅਨ ਹੈਗੀ ਆ। ਸੋ ਹੋਪਫੁਲੀ ਇਹ ਟਰਨ ਡਾਊਨ ਹੋ ਜਾਊਗਾ, ਪਰ ਸਿਚੁਏਸ਼ਨ ਦੇਖੋ ਵੀ ਕਿੰਨੀ ਛੇਤੀ ਜਿਹੜੀ ਇਹ ਬਦਲਦੀ ਆ। ਕਹਿੰਦੇ ਪਹਿਲਾਂ 65 ਸੈਂਟ ਪਰ ਮਾਈਲ ਦੇ ਹਿਸਾਬ ਨਾਲ ਤੁਸੀਂ ਚਾਰਜ ਕਰ ਸਕਦੇ ਸੀ, ਤੁਹਾਨੂੰ ਪੈਸੇ ਉਹ ਦਿੰਦੇ ਸੀ ਊਬਰ ਵਾਲੇ, ਹੁਣ ਉਹਨੂੰ ਘਟਾ ਕੇ 32 ਸੈਂਟ ਪਰ ਮਾਈਲ ਕਰ ਦਿੱਤਾ ਗਿਆ ਹੈ। ਜੀ, ਪੈਲਸਤੀਨ ਤੇ ਇਜ਼ਰਾਈਲ ਦੇ ਮਾਮਲੇ ਨੂੰ ਲੈ ਕੇ ਹਰਜੋਤ ਸਿੰਘ ਜੀ ਥਾਂ ਥਾਂ ਦੇ ਉੱਤੇ ਜਿਹੜੀਆਂ ਆ ਰੈਲੀਜ਼, ਪ੍ਰੋਟੈਸਟ ਜਿਹੜੇ ਉਹ ਹੋ ਰਹੇ ਨੇ। ਇਸੇ ਤਰੀਕੇ ਦੇ ਨਾਲ ਫਰੈਜ਼ਨੋ ਦੇ ਵਿੱਚ ਵੀ ਕੱਲ੍ਹ ਜਿਹੜਾ ਆ ਇੱਕ ਪ੍ਰੋਟੈਸਟ ਪੈਲਸਤੀਨ ਦੇ ਹੱਕ ਦੇ ਵਿੱਚ ਇੱਕ ਰੈਲੀ ਜਿਹੜੀ ਉਹ ਹੋਈ ਸੀ। ਇਸ ਦੌਰਾਨ ਇੱਕ ਬੰਦੇ ਨੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਸ ਦੇ ਉੱਤੇ ਪੈਪਰ ਸਪਰੇ ਜਿਹੜਾ ਉਹ ਕਰ ਦਿੱਤਾ ਆ। ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦੱਸ ਰਹੀ ਹੈ ਬ੍ਰਾਇਨ ਲੀ ਟਰਨਰ 62 ਸਾਲ ਦਾ ਇਹ ਬੰਦਾ, ਜਿਸ ਦੀ ਤਸਵੀਰ ਜਿਹੜੇ ਪੈਪਰ ਸਪਰੇ ਕਰਦੇ ਹੋਏ ਜਿਹੜੀ ਉਹ ਖਿੱਚ ਲਈ ਗਈ ਸੀ, ਉਸ ਨੂੰ ਕਹਿੰਦੇ ਆ ਵੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਇਨਫੈਕਟ ਸ਼ਨੀਚਰਵਾਰ ਜਿਹੜਾ ਆ ਇਹ ਉੱਥੇ ਪ੍ਰੋਟੈਸਟ ਜਿਹੜਾ ਰੈਲੀ ਆ ਉਹ ਚੱਲ ਰਹੀ ਸੀ। ਸੋ ਲਿeutenant ਰੌਬ ਬੈਕਵਿਥਾ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। 200 ਤੋਂ ਵੱਧ ਜਿਹੜੇ ਆ ਲੋਕ ਆ ਪੈਲਸਤੀਨ ਦੇ ਹੱਕ ਦੇ ਵਿੱਚ ਉੱਥੇ ਰਾਤ ਨੂੰ ਕਹਿੰਦੇ ਇਕੱਠੇ ਹੋਏ ਸੀਗੇ ਅਤੇ ਉਹ ਉੱਥੇ ਡੈਮੋਸਟ੍ਰੇਸ਼ਨ ਜਿਹੜੀ ਉਹ ਕਰ ਰਹੇ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਵੱਖ-ਵੱਖ ਜਗ੍ਹਾ ਦੇ ਉੱਤੇ ਅੱਗਾਂ ਦਾ ਜਿਹੜਾ ਸੀਜ਼ਨ ਆ ਉਹ ਚੱਲ ਰਿਹਾ। ਕੈਲੀਫੋਰਨੀਆ ਦੇ ਵਿੱਚ ਤਾਂ ਆਲਰੇਡੀ ਅਨਾਊਂਸ ਕਰ ਦਿੱਤਾ ਗਿਆ ਵੀ ਇਹ ਡਰਾਊਟ ਜੀਅਰ ਹੋਊਗਾ। ਕੈਲੀਫੋਰਨੀਆ 'ਚ ਵੀ ਕੱਲ੍ਹ ਅੱਗ ਲੱਗੀ ਹੋਈ ਸੀ, ਆਪਾਂ ਕਲਾਮਥ ਏਰੀਏ ਦੇ ਵਿੱਚ ਵੀ ਆਪਾਂ ਦੱਸਿਆ ਸੀ। ਉੱਧਰ ਡਰਾਊਟ ਵੀ ਡਿਕਲੇਅਰ ਕਰ ਦਿੱਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਵੀ ਫਾਰਮਰਸ ਨੂੰ ਅਸੀਂ ਪਾਣੀ ਨਹੀਂ ਦੇਣਾ, ਜਿਹੜਾ ਘਾਹ ਵਗੈਰਾ ਉਗਾਉਂਦੇ ਹੈਗੇ ਆ। ਨਿਊ ਜਰਸੀ ਦੇ ਵਿੱਚ ਵੀ ਜਿਹੜੀ ਵਾਈਲਡ ਫਾਇਰ ਲੱਗੀ ਹੋਈ ਆ ਜਿਸ ਨੇ 900 ਏਕੜ ਦੇ ਕਰੀਬ ਜਿਹੜਾ ਏਰੀਆ ਆ ਉਹ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈਗਾ। ਜੀ ਬਿਲਕੁਲ। ਸੋ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਸਿਚੁਏਸ਼ਨ ਇਸ ਵਾਰ ਗ੍ਰਿਮ ਜਿਹੜੀ ਉਹ ਰਹਿਣ ਵਾਲੀ ਆ। ਸੋ ਜਿਹੜੇ ਖਾਸ ਕਰਕੇ ਕੈਲੀਫੋਰਨੀਆ ਵਾਲੇ ਆ ਉਹਨਾਂ ਨੂੰ ਜਿਹੜਾ ਹੁਣ ਜ਼ਿਆਦਾ ਧਿਆਨ ਰੱਖਣਾ ਪੈਣਾ ਆ। ਵਰਲਡ ਇਕਨੋਮਿਕ ਫੋਰਮ ਸਿੰਗਾਪੁਰ ਦੇ ਵਿੱਚ ਇਸ ਸਾਲ ਜਿਹੜੀ ਉਹ ਹੋਣੀ ਸੀਗੀ, ਪਹਿਲੇ ਜਿਹੜੇ ਉਹ ਹਾਫ ਦੇ ਵਿੱਚ ਯੂਜਲੀ ਜਿਹੜੀ ਉਹ ਰੱਖੀ ਜਾਂਦੀ ਆ, ਪਰ ਇਸ ਮੀਟਿੰਗ ਨੂੰ ਜਿਹੜਾ ਉਹ ਕੈਂਸਲ ਕਰ ਦਿੱਤਾ ਗਿਆ ਆ ਅਤੇ ਹੁਣ 2022 ਦੇ ਵਿੱਚ ਜਿਹੜੀ ਆ ਕਹਿੰਦੇ ਹੋਊਗੀ। ਅਜੇ ਥਾਂ ਅਤੇ ਤਰੀਕ ਜਿਹੜੀ ਆ ਉਸ ਦੇ ਲਈ ਮਿੱਥਣੀ ਬਾਕੀ ਹੈਗੀ ਆ। ਵਰਲਡ ਇਕਨੋਮਿਕ ਜਿਹੜੇ ਫੋਰਮ ਆ ਉਸ ਦੇ ਫਾਊਂਡਰ ਅਤੇ ਐਗਜ਼ੀਕਿਊਟਿਵ ਚੇਅਰਮੈਨ ਕਲੌਸ ਸ਼ਵਾਬ
ਉਹਨਾਂ ਨੇ ਜਿਹੜਾ ਇਸ ਦੇ ਬਾਰੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਹੈਲਥ ਅਤੇ ਸੇਫਟੀ ਜਿਹੜੀ ਆ ਉਸ ਦੇ ਕੰਸਰਨਸ ਨੂੰ ਲੈ ਕੇ ਹੀ ਜਿਹੜਾ ਆ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਹੈਗਾ ਆ। 50 ਸਾਲਾਂ ਤੋਂ ਇਹ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਫੋਰਮ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਜ਼ਿਆਦਾਤਰ ਡੇਵੋਸ ਸਵਿਟਜ਼ਰਲੈਂਡ ਦੇ ਵਿੱਚ ਇਹ ਜਿਹੜੀ ਉਹ ਰੱਖੀ ਜਿਹੜੀ ਉਹ ਜਾਂਦੀ ਰਹੀ ਆ, ਪਰ ਇਸ ਵਾਰ ਜਿਹੜੀ ਉਹ ਸਿੰਗਾਪੁਰ ਦੇ ਵਿੱਚ ਮੂਵ ਕੀਤੀ ਗਈ ਸੀ। ਆਲਰੇਡੀ ਇਹ ਜਿਹੜੀ ਫੋਰਮ ਹੋਣੀ ਸੀ ਉਸ ਨੂੰ 2 ਵਾਰੀ ਜਿਹੜਾ ਆ ਉਹ ਪੋਸਟਪੋਨ ਕੀਤਾ ਜਾ ਚੁੱਕਾ ਹੈਗਾ ਆ, ਅਤੇ ਹੁਣ ਕਿਹਾ ਜਾ ਰਿਹਾ ਵੀ ਅਗਲੇ ਸਾਲ ਉਹ ਰੱਖੀ ਜਾਵੇਗੀ। ਜੀ, ਅਗਲੀ ਖਬਰ ਜਿਹੜੀ ਆ ਉਹ ਇੰਡੀਆ ਤੋਂ ਆ ਰਹੀ। ਇੰਡੀਆ ਦੇ ਵਿੱਚ ਕਹਿੰਦੇ ਪਈ ਹੰਡਰਡਸ ਆਫ ਬੋਡੀਜ਼ ਜਿਹੜੀਆਂ ਆ ਉਹ ਜਿਹੜਾ ਗੰਗਾ ਦਰਿਆ ਆ ਉਹਦੇ ਵਿੱਚ ਲੋਕਾਂ ਨੇ ਦੱਬ ਦਿੱਤੀਆਂ। ਇਹ ਹੁਣ ਹੈਲਥ ਰਿਸਕ ਬਣਦਾ ਜਾ ਰਿਹਾ ਅਤੇ ਕਿਸੇ ਨੂੰ ਵੀ ਉਹਦੀ ਕੇਅਰ ਨਹੀਂ। ਸੋ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਈਵੈਂਟਸ ਵੱਖ-ਵੱਖ ਤਰ੍ਹਾਂ ਦੀਆਂ ਸਟੋਰੀਆਂ ਉੱਥੋਂ ਨਿਕਲ ਕੇ ਆ ਰਹੀਆਂ। ਅੱਜ CNN ਦੇ ਮੁਤਾਬਕ ਇੱਕ 76 ਸਾਲਾਂ ਦੀ ਬਜ਼ੁਰਗ ਬੀਬੀ ਜਿਹੜੀ ਆ ਉਹ ਕਰੋਨਾ ਵਾਇਰਸ ਦੇ ਨਾਲ ਅਨਕੌਂਸ਼ੀਅਸ ਹੋ ਗਈ ਅਤੇ ਘਰ ਵਾਲਿਆਂ ਨੇ ਸੋਚਿਆ ਵੀ ਇਹ ਤਾਂ ਇਹਦੀ ਮੌਤ ਹੋ ਗਈ ਹੈਗੀ ਆ, ਅਤੇ ਉਹਨਾਂ ਨੇ ਫਿਊਨਰਲ ਉਹਦਾ ਤਿਆਰੀ ਕਰ ਦਿੱਤਾ। ਜਦੋਂ ਉਹ ਚੱਕ ਕੇ ਉਹਨੂੰ ਲਿਜਾਣ ਲੱਗੇ ਅਤੇ ਉਸ ਨੇ ਕਹਿੰਦੇ ਵੀ ਅੱਖਾਂ ਵੀ ਖੋਲ੍ਹ ਲਈਆਂ, ਰੋਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਫਿਰ ਉਸ ਨੂੰ ਜਿਹੜਾ ਹਸਪਤਾਲ ਲੈ ਕੇ ਗਏ ਅਤੇ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈਗਾ ਆ। ਲਗਭਗ ਦੁਨੀਆ ਦਾ ਹਰ ਇੱਕ ਮੀਡੀਆ ਇਹੀ ਕਹਿ ਰਿਹਾ ਹੈ ਵੀ ਜਿਹੜਾ ਇੰਡੀਆ ਦੀ ਸਰਕਾਰ ਆ ਉਹ ਜਿੰਨੇ ਗਿਣਤੀ ਲੋਕਾਂ ਦੀ ਜਿੰਨੇ ਮੌਤਾਂ ਹੋ ਰਹੀਆਂ ਉਸ ਗਿਣਤੀ ਦੇ ਵਿੱਚ ਕਿਤੇ ਘੱਟ ਜਿਹੜਾ ਆ ਕਈ ਅਖਬਾਰਾਂ ਤਾਂ ਇਹ ਵੀ ਕਹਿ ਰਹੀਆਂ 10 ਟਾਈਮਸ ਲੈਸ ਫਿਗਰ ਜਿਹੜੇ ਆ ਇੰਡੀਆ ਦੀ ਸਰਕਾਰ ਦੱਸ ਰਹੀ ਹੈਗੀ ਆ। ਲੰਬਰ ਦੀਆਂ ਪ੍ਰਾਈਸਿਸ ਇੰਨੀਆਂ ਕੁ ਜ਼ਿਆਦਾ ਇਸ ਟਾਈਮ ਵੱਧ ਚੁੱਕੀਆਂ ਹੋਈਆਂ ਆ ਵੀ ਕੰਸਟਰਕਸ਼ਨ ਵਾਲਿਆਂ ਨੂੰ ਲੰਬਰ ਪ੍ਰਾਪਤ ਕਰਨਾ ਉਹ ਵੀ ਤਾਂ ਮੁਸ਼ਕਿਲ ਤਾਂ ਹੋਈ ਆ, ਅਤੇ ਮਹਿੰਗਾ ਜਿਹੜਾ ਆ ਉਹ ਕੰਮ ਬਣਦਾ ਜਾ ਰਿਹਾ। ਜਿਹੜੇ ਲੋਕ ਸੋਚ ਰਹੇ ਹੋਣਗੇ ਜਾਂ ਜਿਨ੍ਹਾਂ ਦਾ ਕੰਮ ਇਸ ਟਾਈਮ ਚੱਲ ਰਿਹਾ ਆ ਉਹਨਾਂ ਦੇ ਲਈ ਵੀ ਜਿਹੜੇ ਬਜਟ ਆ ਪੂਰੀ ਤਰ੍ਹਾਂ ਜਿਹੜੇ ਆ ਉਸ ਦੇ ਵਿੱਚ ਧੜਥੱਲੀ ਜਿਹੜੀ ਉਹ ਮਚੀ ਹੋਈ ਆ। ਪਿਛਲੇ ਸਾਲ ਇਸੇ ਸਮੇਂ $333 ਪਰ 1000 ਜਿਹੜਾ ਆ ਬੋਰਡ ਫੀਟ ਦੇ ਹਿਸਾਬ ਦੇ ਨਾਲ ਲੰਬਰ ਦਾ ਪ੍ਰਾਈਸ ਸੀ, ਇਹ ਵੱਧ ਕੇ $1686 ਦੇ ਉੱਤੇ ਜਿਹੜਾ ਆ ਉਹ ਪਹੁੰਚ ਚੁੱਕਾ ਹੋਇਆ ਆ। ਹੋਮ ਡੀਪੋ ਲਾ ਲਓ, ਲੋਜ਼ ਲਾ ਲਓ, ਇਹਨਾਂ ਨੇ ਕੋਵਿਡ ਦੇ ਦੌਰਾਨ ਬਹੁਤ ਜ਼ਿਆਦਾ ਮੁਨਾਫਾ ਜਿਹੜਾ ਆ ਉਹ ਕਮਾਇਆ ਆ। ਚਾਹੇ ਲੋਕਾਂ ਨੇ ਖੁਦ ਘਰਾਂ ਦੇ ਉੱਤੇ ਜਾਂ ਆਪਣੀਆਂ ਜਿਹੜੀਆਂ ਪ੍ਰੋਪਰਟੀਜ਼ ਆ ਉਸ ਦੇ ਉੱਤੇ ਕੰਮ ਕੀਤਾ ਹੈ, ਅਤੇ ਚਾਹੇ ਜਿਹੜੀ ਕੰਸਟਰਕਸ਼ਨ ਵੀ ਜਿਹੜੀ ਆ ਬਹੁਤ ਜ਼ਿਆਦਾ ਆਲਰੇਡੀ ਆਪਾਂ ਦੇਖਿਆ ਵੀ ਉਹ ਵਧੀ ਹੈਗੀ ਆ। ਕੈਨੇਡੀਅਨ ਜਿਹੜੀਆਂ ਫੋਰੈਸਟ ਆ ਉੱਥੋਂ ਜਿਹੜੀ ਆ ਉਹ ਇਹ ਟਰੀਜ਼ ਮੋਸਟਲੀ ਜਿਹੜੇ ਆ ਉਹ ਆਉਂਦੇ ਹੈਗੇ ਆ। ਹੁਣ ਸਵਾਲ ਜਿਹੜਾ ਇਸ ਟਾਈਮ ਇਹ ਉੱਠ ਰਿਹਾ ਆ ਵੀ ਕੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਇਸ ਦੇ ਉੱਤੇ ਕੁਛ ਕਰਨਗੇ ਜਾਂ ਕਿੱਦਾਂ ਜਿਹੜਾ ਆ ਉਹ ਹੋਊਗਾ ਵੀ ਜਿਹੜੀਆਂ ਲੰਬਰ ਪ੍ਰਾਈਸਿਸ ਇਸ ਟਾਈਮ ਆਊਟ ਆਫ ਸਪਾਇਰਲ ਆਊਟ ਆਫ ਕੰਟਰੋਲ ਹੁੰਦੀਆਂ ਜਾ ਰਹੀਆਂ ਆ ਵੀ ਉਸ ਨੂੰ ਕਿੱਦਾਂ ਕਾਬੂ ਜਿਹੜਾ ਉਹ ਕੀਤਾ ਜਾਵੇ। ਸੋ ਇਹ ਇੱਕ ਹੁਣ ਵੱਡਾ ਜਿਹੜਾ ਸਵਾਲ ਆ। ਉੱਧਰ ਇਨਫਲੇਸ਼ਨ ਜਿਹੜੀ ਆ ਉਹ ਵੀ 4.2% ਜਿਹੜੀ ਆ ਹਰਜੋਤ ਸਿੰਘ ਜੀ ਓਵਰਆਲ ਆਪਾਂ ਦੇਖਿਆ ਸੀਗਾ ਵੀ ਵਧੀ ਆ, ਅਤੇ ਲੰਬਰ ਨੇ ਤਾਂ ਰਿਕਾਰਡ ਤੋੜ ਜਿਹੜੀ ਕੀਮਤ ਆ ਉਸ ਦੇ ਵਿੱਚ ਇਸ ਟਾਈਮ ਵੱਧ ਚੁੱਕਾ ਹੋਇਆ। ਡਬਲ ਟ੍ਰਿਪਲ ਕੀ ਕਈ ਥਾਵਾਂ 'ਤੇ ਤਾਂ 4-4 ਗੁਣਾ ਵੀ ਜਿਹੜੇ ਪ੍ਰਾਈਸ ਆ ਉਹ ਲੰਬਰ ਦੇ ਵੱਧ ਚੁੱਕੇ ਹੋਏ ਆ ਜੀ। ਸੋ ਇਸੇ ਤਰ੍ਹਾਂ ਜਿਹੜੇ ਗੋਲਡ ਆ ਉਹ ਵੀ ਬਹੁਤ ਉਹਦੀ ਪ੍ਰਾਈਸ ਵੱਧ ਗਈ ਆ। ਔਂਸ ਕਹਿੰਦੇ $1800 ਦੇ ਕਰੀਬ ਹੋ ਗਿਆ ਹੈਗਾ ਆ। ਹੁਣ ਆਪਾਂ ਰਾਜਕਰਮਵੀਰ ਸਿੰਘ ਜੀ ਡਿਸਕਸ ਕਰੀਏ ਜਿਹੜਾ ਅਮਰੀਕਨ ਰੈਸਕਿਊ ਪਲਾਨ ਆ ਉਹਦੇ ਅੰਡਰ ਜਿਹੜੀ ਫੈਡਰਲ ਸਰਕਾਰ ਆ ਉਸ ਨੇ ਸਟੇਟਸ ਨੂੰ ਮਿਲੀਅਨਸ ਆਫ ਡਾਲਰ ਦਿੱਤੇ ਆ ਤਾਂ ਕਿ ਹਰ ਇੱਕ ਅਮਰੀਕਨ ਜਿਹੜਾ ਆ ਉਹ ਹੈਲਥ ਇੰਸ਼ੋਰੈਂਸ ਲੈ ਸਕੇ। ਪਿਛਲੇ ਸਾਲਾਂ ਦੇ ਦੌਰਾਨ ਕਈ ਵਾਰੀ ਕੀ ਹੁੰਦਾ ਸੀ ਵੀ ਤੁਹਾਡੀ ਇਨਕਮ ਬਹੁਤ ਜ਼ਿਆਦਾ ਹੋ ਗਈ ਅਤੇ ਤੁਹਾਨੂੰ ਕੋਈ ਵੀ ਸਬਸਿਡੀ ਨਹੀਂ ਮਿਲਦੀ ਸੀ। ਕੈਲੀਫੋਰਨੀਆ ਦੇ ਵਿੱਚ ਤਾਂ ਉਹਨਾਂ ਨੇ ਫਾਈਨ ਵੀ ਕੀਤਾ ਹੈ ਵੀ ਜੇ ਤੁਸੀਂ ਹੈਲਥ ਇੰਸ਼ੋਰੈਂਸ ਨਹੀਂ ਲੈਂਦੇ ਅਤੇ ਤੁਹਾਨੂੰ $750 ਪਰ ਪਰਸਨ ਜਾਂ ਤੁਹਾਡੀ ਇਨਕਮ ਦਾ 2.5% ਤੋਂ ਉੱਪਰ ਜਿਹੜਾ ਆ ਉਹ ਤੁਹਾਨੂੰ ਪਲੰਟੀ ਦੇਣੀ ਪਊਗੀ। ਸੋ ਇਸ ਮਹੀਨੇ ਤੋਂ May 1 ਤੋਂ ਕੈਲੀਫੋਰਨੀਆ ਨੂੰ ਮਿਲੀਅਨਸ ਆਫ ਡਾਲਰ ਜਿਹੜੇ ਫੈਡਰਲ ਗਵਰਨਮੈਂਟ ਵੱਲੋਂ ਮਿਲੇ ਆ ਵੀ ਜਿਹੜੇ ਲੋਕ ਹਜੇ ਵੀ ਰਹਿ ਗਏ ਹੈਗੇ ਆ ਉਹਨਾਂ ਨੂੰ ਹੈਲਥ ਇੰਸ਼ੋਰੈਂਸ ਪ੍ਰੋਵਾਈਡ ਕਰੋ। ਪਲੱਸ ਕਈ ਲੋਕ ਜਿਹੜੇ
ਕੰਮ ਤੋਂ ਇੰਸ਼ੋਰੈਂਸ ਲੈਂਦੇ ਆ ਉਹਨਾਂ ਦੇ ਰੇਟ ਬਹੁਤ ਹਾਈ ਆ, ਖਾਸ ਕਰਕੇ ਜਿਹੜੇ ਸਿਕਿਉਰਿਟੀ ਗਾਰਡ ਵਾਲੀਆਂ ਕੰਪਨੀਆਂ ਲਈ ਕੰਮ ਕਰਦੇ ਆ। ਮੈਨੂੰ ਪਤਾ ਇੱਧਰ ਬੇਕਰਸਫੀਲਡ 'ਚ ਗਾਜਰਾਂ ਵਾਲੀ ਫੈਕਟਰੀ ਹੈਗੀ ਆ, ਉਹਨਾਂ ਦੇ ਕਵਰੇਜ ਬੜੀ ਘੱਟ ਆ। ਸੋ ਉੱਦਾਂ ਦੇ ਲੋਕਾਂ ਦੇ ਲਈ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਹੁਣ ਕਵਰਡ ਕੈਲੀਫੋਰਨੀਆ ਜਿਹੜੀ ਆ ਓਬਾਮਾ ਕੇਅਰ ਉਹ ਸਟੇਟ ਵਾਲੀ ਉਹ ਤੁਸੀਂ ਲੈ ਸਕਦੇ ਆ ਅਤੇ ਤੁਹਾਨੂੰ ਸਬਸਿਡੀ ਵੀ ਜਿਹੜੀ ਆ ਕਾਫੀ ਮਿਲੂਗੀ। ਸੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਜਿਨ੍ਹਾਂ ਨੇ ਕਵਰਡ ਕੈਲੀਫੋਰਨੀਆ ਜਾਂ ਓਬਾਮਾ ਕੇਅਰ ਲਈਓ ਆ, ਉਹਨਾਂ ਨੇ ਦੇਖਿਆ ਹੋਣਾ ਇਸ ਮਹੀਨੇ ਦੇ ਬਿੱਲ ਤੁਹਾਡੇ ਬਹੁਤ ਘੱਟ ਕੇ ਆਏ ਹੈਗੇ ਆ। ਕਈਆਂ ਦੇ ਤਾਂ $100 ਬਿੱਲ ਸੀ, $1 ਹੀ ਜਿਹੜਾ ਆਇਆ ਹੈਗਾ ਆ। ਸੋ ਪਲੀਜ਼ ਮੇਕ ਸ਼ੋਰ ਕਰੋ ਵੀ ਹਜੇ ਵੀ ਈਵਨ ਖਾਲਸਾ ਇੰਸ਼ੋਰੈਂਸ ਏਜੰਸੀ ਸਾਡੇ ਆਫਿਸ ਵੀ ਬਹੁਤ ਕਾਲਸ ਆਉਂਦੀਆਂ ਵੀ ਮੈਂ ਤਾਂ ਕਰਾਈ ਨਹੀਂ 2 ਸਾਲ ਹੋ ਗਏ। ਇੰਸ਼ੋਰੈਂਸ ਜ਼ਰੂਰ ਕਰਾਓ, ਕਿਉਂਕਿ ਕੀ ਹੁੰਦਾ ਵੀ ਮੈਂ ਖੁਦ ਦੇਖਿਆ ਵੀ ਲੋਕਾਂ ਦੀ ਉਸ ਟਾਈਮ ਕਾਲ ਆਉਂਦੀ ਜਦੋਂ ਹਸਪਤਾਲ 'ਚ ਪਹੁੰਚੇ ਹੁੰਦੇ ਆ ਵੀ ਭਾਜੀ ਹੁਣ ਕੁਛ ਹੋ ਸਕਦਾ, ਮੇਰੀ ਹੈਲਥ ਇੰਸ਼ੋਰੈਂਸ ਹੋ ਸਕਦੀ ਆ। ਸੋ ਹੈਲਥ ਇੰਸ਼ੋਰੈਂਸ ਦਾ ਇਹੀ ਆ ਵੀ 30 ਦਿਨ ਤੋਂ ਪਹਿਲਾਂ ਸਟਾਰਟ ਨਹੀਂ ਹੁੰਦੀ। ਜੇ ਤੁਸੀਂ ਅੱਜ ਕਰਾਓਗੇ ਤਾਂ ਉਹ 1 ਜੂਨ ਤੋਂ ਸਟਾਰਟ ਹੋਣੀ ਹੈਗੀ ਆ। ਸੋ ਪਲੀਜ਼ ਜਿਨ੍ਹਾਂ ਨੇ ਹਜੇ ਵੀ ਕਿਸੇ ਦੀ ਵੀ ਹੈਲਥ ਇੰਸ਼ੋਰੈਂਸ ਨਹੀਂ ਕਰਾਈ, ਮੇਕ ਸ਼ੋਰ ਕਰੋ ਤੁਸੀਂ ਜਿਹੜੀ ਉਹ ਹੈਲਥ ਇੰਸ਼ੋਰੈਂਸ ਕਰਾਓ। ਅਤੇ ਜਿਨ੍ਹਾਂ ਦੇ ਰੇਟਸ ਹਾਈ ਹੈਗੇ ਆ, ਕੰਮ 'ਤੇ ਆ ਜਾਂ ਕਵਰੇਜ ਘੱਟ ਆ, ਉਹ ਵੀ ਤੁਸੀਂ ਚੈੱਕ ਕਰ ਸਕਦੇ ਆ ਕਾਲ ਕਰਕੇ ਵੀ ਸਾਨੂੰ ਕਿਹੜੀ ਪਲਾਨ ਮਿਲ ਸਕਦੀ ਆ, ਸਾਡਾ ਕਿੰਨਾ ਕੁ ਜਿਹੜਾ ਰੇਟ ਹੋਊਗਾ। ਜੀ ਬਿਲਕੁਲ, ਉਸ ਦੇ ਲਈ ਕਾਲ ਤੁਸੀਂ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ। ਇਹਨਾਂ ਦਾ ਫ਼ੋਨ ਨੰਬਰ ਹੈ 408 272 2500 4082722500। ਇਹੀ ਨਹੀਂ ਹਰਜੋਤ ਸਿੰਘ ਜੀ, ਜਿਹੜਾ ਅਮਰੀਕਨ ਰੈਸਕਿਊ ਪਲਾਨ ਦੇ ਤਹਿਤ ਜਿਹੜੇ ਇਹਨਾਂ ਨੇ $, ਸੂਬਿਆਂ ਨੂੰ ਦਿੱਤੇ ਆ, ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪਿਛਲੇ ਸਾਲ ਜੇ ਜ਼ਿਆਦਾ ਵੀ ਸੀਗਾ ਉਹਨਾਂ ਦੀ ਸਬਸਿਡੀ ਉਹਨਾਂ ਨੂੰ ਘੱਟ ਸੀ ਮਿਲਦਾ, ਉਸ ਦੇ ਵਿੱਚ ਵੀ ਇਹਨਾਂ ਨੂੰ ਟੈਕਸ ਭਰਨ ਲੱਗਿਆ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਹੋਇਆ ਹੈਗਾ ਆ। ਸੋ ਇਸ ਵਾਰ ਤਾਂ ਇਹਨਾਂ ਨੇ ਪੂਰਾ ਸਾਲ ਹੀ ਜਿਹੜਾ ਉਹ ਓਪਨ ਰੱਖਿਆ ਹੈਗਾ ਆ ਵੀ ਤੁਸੀਂ ਜੇ ਚਾਹੁੰਦੇ ਆ ਤਾਂ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਹੈਗੇ ਆ। ਸੋ ਅਤੇ ਨਾਲ ਦੇ ਨਾਲ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਹੁਣ ਸਬਸਿਡੀ ਇੰਨੀ ਕੁ ਜ਼ਿਆਦਾ ਜਿਹੜੀ ਆ ਉਹ ਦੇ ਰਹੇ ਆ, ਚਾਹੇ ਤੁਹਾਡੀ ਇਨਕਮ ਵੱਧ ਵੀ ਆ ਤਾਂ ਵੀ ਤੁਹਾਨੂੰ ਜਿਹੜਾ ਆ ਇਸ ਦਾ ਬੈਨੀਫਿਟ ਜਿਹੜਾ ਉਹ ਮਿਲ ਰਿਹਾ ਹੈਗਾ ਆ। ਸੋ ਇਟਸ ਬੈਟਰ ਟੂ ਹੈਵ ਸਮਥਿੰਗ ਦੈਨ ਨਥਿੰਗ। ਅਤੇ ਨਾਲੇ ਜਿੱਦਾਂ ਦੀ ਸਥਿਤੀ ਆ ਕੋਈ ਪਤਾ ਨਹੀਂ ਆ ਕਿੱਦਾਂ ਜਿਹੜੀ ਸਥਿਤੀ ਆ ਜਾਣੀ, ਖਾਸ ਕਰਕੇ ਹੈਲਥ ਨੂੰ ਲੈ ਕੇ। ਜਾਨ ਹੈ ਤਾਂ ਜਹਾਨ ਹੈ ਵਾਲੀ ਜਿਹੜੀ ਉਹ ਗੱਲ ਆ। ਸੋ ਇਸ ਚੀਜ਼ ਨੂੰ ਲੈ ਕੇ ਜ਼ਰੂਰ ਚਾਹੀਦਾ ਹੈ ਸਾਰਿਆਂ ਨੂੰ ਵੀ ਤੁਸੀਂ ਆਪਣੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਜ਼ਰੂਰ ਤੁਸੀਂ ਲੈ ਕੇ ਰੱਖੋ। ਲੈਣੀ ਨਹੀਂ ਲੈਣੀ ਉਹ ਚਲੋ ਇਨ ਦੀ ਐਂਡ ਤੁਹਾਡਾ ਆਪਣਾ ਪਰਸਨਲ ਫੈਸਲਾ ਹੈਗਾ ਆ, ਪਰ ਪਤਾ ਜ਼ਰੂਰ ਤੁਸੀਂ ਐਟਲੀਸਟ ਕਰ ਸਕਦੇ ਹੋ ਵੀ ਉਸ ਦੇ ਨਾਲ ਕਿੱਦਾਂ ਆ। ਅਤੇ ਆਪਾਂ ਨੂੰ ਸਭ ਨੂੰ ਪਤਾ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਬੈਂਕਰਪਸੀ ਦਾ ਇੱਕ ਜਿਹੜੇ ਕਾਰਨਾਂ ਦੇ ਵਿੱਚੋਂ ਇਹ ਹੈਲਥ ਜਿਹੜੀ ਆ ਉਹ ਰਹਿੰਦੀ ਆ ਵੀ ਕਿ ਰੱਬ ਨਾ ਕਰੇ ਕਿਸੇ ਨੂੰ ਅਚਾਨਕ ਹਸਪਤਾਲ ਜਾਣਾ ਪੈ ਜਾਵੇ, 1-2 ਦਿਨ ਵੀ ਜੇ ਕਿਸੇ ਦੇ ਉੱਥੇ ਲੱਗ ਜਾਂਦੇ ਆ ਅਤੇ ਜਿਹੜੇ ਆ $1000s ਜਿਹੜੇ ਆ ਉਹ ਬੰਦਾ ਡੈਟ ਦੇ ਵਿੱਚ ਜਿਹੜਾ ਅਦਰਵਾਈਜ਼ ਆ ਜਾਂਦਾ ਹੈਗਾ ਆ। ਸੋ ਇਹ ਬੈਟਰ ਆ ਵੀ ਤੁਹਾਡੇ ਕੋਲ ਜਿਹੜੀ ਹੈਲਥ ਇੰਸ਼ੋਰੈਂਸ ਹੋਵੇ। ਇਸ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ 408 272 2500 4082722500 ਦੇ ਉੱਤੇ। ਇੱਕ ਹੋਰ ਮੈਂ ਐਡ ਕਰਨਾ ਚਾਹੁੰਦਾ ਵੀ ਬਹੁਤ ਵਾਰੀ ਲੋਕ ਕਾਲ ਕਰਦੇ ਰਹਿੰਦੇ ਵੀ ਕਿਹੜੀ ਲਾਸਟ ਡੇਟ ਆ ਕਰਨ ਦੀ, ਵੀ ਖਰੇ ਸ਼ਾਇਦ ਅਸੀਂ ਨਵੰਬਰ 'ਚ ਕਰਾ ਲਈਏ ਅਤੇ ਸਾਨੂੰ ਪਲੰਟੀ ਨਾ ਦੇਣੀ ਪਵੇ। ਸੋ ਜੇ ਤੁਸੀਂ ਅੱਜ ਦੀ ਡੇਟ 'ਚ ਵੀ ਕਰਾਓਗੇ, ਤੁਹਾਡੀ ਸਟਾਰਟ ਜੂਨ ਤੋਂ ਹੋਣੀ ਆ, ਤੁਹਾਨੂੰ 5 ਮਹੀਨੇ ਦੀ ਪਲੰਟੀ ਦੇਣੀ ਪੈਣੀ ਜਦੋਂ ਤੁਸੀਂ ਨੈਕਸਟ ਈਅਰ ਟੈਕਸ ਫਾਈਲ ਕਰੋਗੇ। ਇੱਕ ਬਹੁਤ ਭੁਲੇਖਾ ਆ ਵੀ ਜੀ ਸ਼ਾਇਦ ਅਸੀਂ ਥੋੜ੍ਹੀ ਘੱਟ ਇਨਕਮ ਦੱਸ ਦਿੰਦੇ ਆ ਤਾਂ ਸਾਡਾ ਘੱਟ ਰੇਟ ਹੋ ਜਾਊਗਾ। ਐਕਚੁਅਲ ਕੀ ਹੋਣਾ ਆ ਵੀ ਜਿਹੜੀ ਸਾਲ 2021 ਦੇ ਵਿੱਚ ਤੁਸੀਂ ਹੈਲਥ ਇੰਸ਼ੋਰੈਂਸ ਲੈ ਰਹੇ ਆ, ਇਹ ਤੁਹਾਡੀ ਡਿਪੈਂਡ ਕਰਦੀ ਇਨਕਮ ਜਿਹੜੀ ਸਾਲ 2021 ਦੀ ਤੁਸੀਂ 22 'ਚ ਫਾਈਲ ਕਰਨੀ ਆ। ਸੋ ਉਦੋਂ ਨਹੀਂ ਸੈਂਟ ਟੂ ਸੈਂਟ ਮੈਚ ਕਰਨਾ ਆ। ਤੁਸੀਂ ਇਨਕਮ ਜਿੰਨੀ ਮਰਜ਼ੀ ਵੱਧ ਘੱਟ ਦੱਸ ਦਿਓ, ਜੇ ਵੱਧ ਗਈ ਤਾਂ ਤੁਹਾਨੂੰ ਐਕਸਟਰਾ ਪੈਸੇ ਦੇਣੇ ਪੈਣੇ ਆ, ਜੇ ਘੱਟ ਗਈ ਤਾਂ ਉਹ ਰਿਟਰਨ ਕਰ ਦੋਗੇ। ਸੋ ਇਹ ਜ਼ਰੂਰ ਮੇਕ ਸ਼ੋਰ ਕਰ ਲਿਓ। ਪਿਛਲੇ ਸਾਲਾਂ ਦੀ ਇਨਕਮ ਉਹ ਇਸ ਕਰਕੇ ਪੁੱਛਦੇ ਆ ਤਾਂ ਉਹਦੇ ਨਾਲ ਰਫਲੀ ਆਈਡੀਆ ਹੋ ਜਾਂਦਾ ਵੀ ਕਿੰਨੀ ਕੁ ਇਨਕਮ ਤੁਹਾਡੀ ਜਿਹੜੀ ਹੈਗੀ ਆ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਜੇ ਤੁਸੀਂ ਜੌਬ ਕਰਦੇ ਆ ਤਾਂ ਤੁਹਾਡੀ ਇਨਕਮ ਆਲਮੋਸਟ ਸੇਮ ਹੀ ਰਹਿੰਦੀ, ਥੋੜ੍ਹੀ ਬਹੁਤੀ ਭਾਵੇਂ ਵੱਧ ਸਕਦੀ ਆ, ਪਰ ਕਈ ਸੈਲਫ ਇੰਪਲਾਇਡ ਹੁੰਦੇ ਆ ਉਹਨਾਂ ਦੀ ਇਨਕਮ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਕਿਸੇ ਕੋਲ 1 ਟਰੱਕ ਆ, ਮੇ ਵੀ ਇਸ ਸਾਲ 3 ਹੋ ਗਏ, ਉਹਨਾਂ ਦੀ ਇਨਕਮ ਵੱਧ ਗਈ। ਸੋ ਇਹ ਬਹੁਤ ਚੀਜ਼ਾਂ 'ਤੇ ਮੈਟਰ ਕਰਦਾ। ਜ਼ਰੂਰ ਤੁਸੀਂ ਜਿਹੜੇ ਪ੍ਰੋਫੈਸ਼ਨਲ ਆ ਉਹਨਾਂ ਨਾਲ ਜ਼ਰੂਰ ਕਾਲ ਕਰੋ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਸਾਡੇ ਆਫਿਸ ਕਾਲ ਕਰੋ, ਕਿਸੇ ਨੂੰ ਵੀ 1-2 ਬੰਦਿਆਂ ਨਾਲ, ਪ੍ਰੋਫੈਸ਼ਨਲ ਬੰਦਿਆਂ ਨਾਲ ਸਲਾਹ ਲਓ,
ਆਮ ਕਿਸੇ ਬੰਦੇ ਨਾਲ ਸਲਾਹ ਨਾ ਲਓ, ਨਾ ਕਿ ਆਮ ਕਿਸੇ ਹੋਰ ਤੁਹਾਡਾ ਜਿਹੜਾ ਦੋਸਤ ਮਿੱਤਰ ਜਾਂ ਗੁਆਂਢੀ ਆ ਉਹਦੇ ਰੇਟ ਵੱਲ ਦੇਖੋ, ਕਿਉਂਕਿ ਕਈ ਚੀਜ਼ਾਂ ਤੇ ਇਹ ਮੈਟਰ ਕਰਦੀ ਆ। ਤੁਹਾਡੀ ਇਨਕਮ ਤੇ ਮੈਟਰ ਕਰਦੀ ਆ, ਤੁਹਾਡੀ ਫੈਮਿਲੀ ਸਾਈਜ਼ ਤੇ ਮੈਟਰ ਕਰਦਾ ਆ, ਤੁਹਾਡੀ ਏਜ ਤੇ, ਤੁਸੀਂ ਕਿਹੜੇ ਜ਼ਿਪ ਕੋਡ 'ਚ ਰਹਿੰਦੇ ਆ। ਹੁਣ ਬੇ ਏਰੀਏ ਦੇ ਵਿੱਚ 12 ਦੇ ਕਰੀਬ ਇੰਸ਼ੋਰੈਂਸ ਕੰਪਨੀਆਂ ਆ, ਉਹ ਸਾਰੀਆਂ ਕੰਪੀਟ ਕਰਦੀਆਂ। ਕਈ ਇੱਦਾਂ ਦੇ ਏਰੀਏ ਉੱਥੇ ਸਿਰਫ 2 ਹੀ ਆ ਇੰਸ਼ੋਰੈਂਸ ਕੰਪਨੀਆਂ, ਉੱਥੇ ਰੇਟ ਹਾਈ ਆ। ਸੋ ਇਸ ਕਰਕੇ ਕੰਪੇਅਰ ਜ਼ਰੂਰ ਕਰੋ। ਸੋ ਇਹ ਵੀ ਦੇਖੋ ਵੀ ਕਿਹੜੀ ਜਿਹੜੀ ਪਾਲਿਸੀ ਆ ਉਹ ਤੁਹਾਨੂੰ ਕਵਰ ਕਰੂਗੀ, ਖਾਸ ਕਰਕੇ ਜਿਹੜੇ ਟਰੱਕਰਸ ਆ। ਬਹੁਤ ਵਾਰ ਕੀ ਆ ਵੀ ਤੁਸੀਂ ਲੋਕਲ ਇੰਸ਼ੋਰੈਂਸ ਲੈ ਲੈਣੇ, ਜਾਂ ਕਈਆਂ ਕੋਲ ਕਾਉਂਟੀ ਦਾ ਮੈਡੀਕਲ ਆ। ਜਦੋਂ ਤੁਸੀਂ ਆਊਟ ਆਫ ਏਰੀਆ ਚਲ ਗਏ, ਮੰਨ ਲਓ ਵੀ ਤੁਸੀਂ ਫ੍ਰਿਜ਼ਨੋ ਰਹਿੰਦੇ ਆ, ਨਿਊਯਾਰਕ ਗਏ, ਤੁਹਾਡੀ ਕਵਰੇਜ ਨਹੀਂ ਹੈ ਉੱਥੇ, ਜਾਂ ਤੁਸੀਂ ਇੱਦਾਂ ਦੀ ਇੰਸ਼ੋਰੈਂਸ ਲਈ ਉਹ ਸਿਰਫ ਇੱਥੇ ਹੀ ਕਵਰ ਕਰਦੀ ਹੈਗੀ ਆ, ਤੁਸੀਂ ਆਊਟ ਆਫ ਨੈਟਵਰਕ ਚਲ ਗਏ, ਤੁਹਾਨੂੰ ਫਿਰ ਬਹੁਤ ਡਿਡਕਟੀਬਲ ਦੇਣਾ ਪੈਣਾ ਜੇ ਉੱਥੇ ਤੁਸੀਂ ਸਿੱਕ ਹੋ ਜਾਂਦੇ ਆ। ਸੋ ਇਹ ਮੇਕ ਸ਼ੋਰ ਕਿਹੜੀ ਪਲਾਨ ਆ ਜਿਹੜੀ ਤੁਹਾਨੂੰ ਪੂਰੇ USA ਦੇ ਵਿੱਚ ਕਵਰ ਕਰੂਗੀ ਜੇ ਤੁਸੀਂ ਵਿਜ਼ਿਟ ਕਰਦੇ ਆ। ਜੇ ਤੁਸੀਂ ਸੇਮ ਏਰੀਆ 'ਚ ਰਹਿੰਦੇ ਆ, ਸੇਮ ਸਟੇਟ 'ਚ ਰਹਿੰਦੇ ਆ, ਫੇਰ ਕੋਈ ਬੜਾ ਮੈਟਰ ਨਹੀਂ ਕਰਦਾ ਹੈਗਾ। ਸੋ ਬਹੁਤ ਟੈਕਨੀਕਲ ਕੁਐਸਚਨਸ ਹੈਗੇ ਆ, ਜ਼ਰੂਰ ਤੁਸੀਂ ਜਿਹੜਾ ਹੈਲਥ ਪ੍ਰੋਫੈਸ਼ਨਲ ਆ ਉਹਨਾਂ ਨੂੰ ਕਾਲ ਕਰਕੇ ਕਨਫਰਮ ਕਰ ਲਓ। ਜੀ ਜੀ ਬਿਲਕੁਲ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ, ਤੇ ਜਾਣ ਤੋਂ ਪਹਿਲੇ ਕਰੀ ਫਿਰ ਦੱਸ ਦਈਏ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਫੋਨ ਨੰਬਰ 408 272 2500 ਹੈ। ਤੇ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਜੀ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਆਵੇਗਾ ਆਤਮਿਕ ਆਨੰਦ, ਫਿਰ 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। ਉਸ ਤੋਂ ਉਪਰੰਤ ਜਿਹੜਾ ਜੀ ਪ੍ਰੋਗਰਾਮ ਆਵੇਗਾ ਜੀ ਨਜ਼ਰੀਆ 2 ਵਜੇ, 4 ਵਜੇ ਪ੍ਰੋਗਰਾਮ ਦੇਸੋਂ ਪਰਦੇਸ, ਅਤੇ ਫਿਰ ਜਿਹੜਾ ਜੀ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਜਿਹੜਾ ਉਹ ਪੇਸ਼ ਕੀਤਾ ਜਾਊਗਾ। 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਜਿਹੜੇ ਸ਼ਾਮ ਦੇ ਪ੍ਰੋਗਰਾਮ ਆ ਉਹ ਪੇਸ਼ ਕੀਤੇ ਜਾਣਗੇ। 8 ਵਜੇ ਤੋਂ 8:30 ਵਜੇ ਦੇ ਦਰਮਿਆਨ ਸਿੱਖ ਜਿਹੜਾ ਆ ਅੱਜ ਦਾ ਦਿਨ ਸਿੱਖ ਇਤਿਹਾਸ 'ਚ 8:30 ਵਜੇ ਪ੍ਰੋਗਰਾਮ ਬਲਤੇਜ ਪੰਨੂ ਹੁਣਾਂ ਦੇ ਨਾਲ ਆਵੇਗਾ ਜੀ ਖਬਰ ਤੇ ਨਜ਼ਰ। ਸੋ ਇੱਦਾਂ ਹੀ ਜਿਹੜੇ ਆ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।